ਗੁਰੂ ਗੋਬਿੰਦ ਸਿੰਘ ਜਿਹੜੇ ਨੇ ਉਹਨਾਂ ਦੇ ਨੂੰ ਜੋ ਸਿਧਾਂਤ ਦਿੱਤੇ ਉਹਦੇ ਤੇ ਹੀ ਬੇਸਡ ਅਸੀਂ ਉਹ ਸੁਸਾਇਟੀ ਬਣਾ ਰਹੇ ਦੈਟ ਇਜ਼ ਪ੍ਰੋਗਰੈਸਿਵ ਪ੍ਰੋਸਪਰਸ ਐਂਡ ਕੰਪੈਸ਼ਨੇਟ। He was a great warrior and fought for the unity and integrity of the nation and made unparalleled sacrifices। ਜੇ ਕਿਸੇ ਨੇ ਹਿੰਦੂਤਵਾ ਦੇ ਗੌਰਵ ਨੂੰ ਬਚਾਇਆ ਜਾਂ ਸੱਚੇ ਹਿੰਦੂ ਦੇ ਤੌਰ ਦੇ ਉੱਤੇ ਜੋ ਆਪਣੀ ਕੁਰਬਾਨੀ ਕੀਤੀ ਤੇ ਉਹ ਗੁਰੂ ਗੋਬਿੰਦ ਸਿੰਘ ਨੇ। ਇਹਨਾਂ ਦੀ ਕਿਹੜੀ ਯੂਨਿਟੀ ਇੰਟੈਗਰਿਟੀ ਜਿਹੜੀ ਜਾਂ ਇਹਨਾਂ ਦੀ ਕਿਹੜੀ ਜਿਓਗ੍ਰਾਫੀਕਲ ਹੋਂਦ ਸੀ। ਗੁਰੂ ਸਾਹਿਬ ਦਾ ਮੈਸੇਜ ਤਾਂ ਸਮੁੱਚੀ ਇਨਸਾਨੀਅਤ ਲਈ ਹੈ, ਉਹ ਕਿਸੇ ਦੇਸ਼ ਕਾਲ ਦੇ ਦਾਇਰੇ 'ਚ ਨਹੀਂ ਹੈ। ਔਰੰਗਜ਼ੇਬ ਦੀ ਥਾਟ ਪ੍ਰੋਸੈਸ ਕੀ ਸੀ ਕਿ ਸਭ ਨੂੰ ਇੱਕ ਇਸਲਾਮ ਦੇ ਝੰਡੇ ਥੱਲੇ ਲਿਆਉਣਾ, ਔਰ ਅੱਜ ਇਹਨਾਂ ਦੀ ਥਾਟ ਕੀ ਹੈ ਇਹੀ। ਅਸੀਂ ਆਲਰੇਡੀ ਕਸ਼ਤਰੀਆ ਤੇ ਕਸ਼ਤਰੀਆ ਜਿਹੜਾ ਉਹ ਲੜਨ ਲਈ ਬਣਿਆ, ਸੋ ਸਾਡੇ ਲਈ ਅੱਡ ਬਾਟਾ ਤਿਆਰ ਕੀਤਾ ਜਾਏ। ਸਾਨੂੰ ਜਿਹੜਾ ਸ਼ੂਦਰਾਂ ਦੇ ਨਾਲ ਜਿਹੜੇ ਤੁਹਾਡੇ ਮੈਜੋਰਟੀ ਸਿੱਖ ਨੇ ਉਹ ਤਾਂ ਉੱਥੋਂ ਆਏ ਨੇ ਔਰ ਉਹਨਾਂ ਦੇ ਨਾਲ ਨਾ ਜਿਹੜਾ ਕੀਤਾ ਜਾਏ। ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਔਰ ਦੂਸਰੇ ਕਹਿ ਰਹੇ ਹੋ, ਇਹਨਾਂ ਦੀ ਕਿਰਪਾ ਦੇ ਨਾਲ ਹੀ ਜੋ ਵੀ ਮੈਂ ਹਾਂ, ਮੇਰੇ ਕੋਲ ਵਿਦਿਆ ਜੋ ਮੇਰੇ ਕੋਲ ਹੈ ਮੈਂ ਇਹਨਾਂ ਦੀ ਬਦੌਲਤ ਹੈ, ਔਰ ਜੇ ਇਹ ਨਾ ਹੋਣ ਤੇ ਮੇਰੇ ਵਰਗੇ ਤਾਂ ਕਰੋੜਾਂ ਤੁਰੇ ਫਿਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟਨਾ ਟੀਵੀ ਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਜਨਵਰੀ 2025 26 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਇਹ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਟੈਲੀਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜਿਹੜੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਸੀ, ਜਦੋਂ ਕਿ ਹਿੰਦੂ ਬਿਕਰਮੀ ਕੈਲੰਡਰ ਅਨੁਸਾਰ ਅੱਜ 6 ਜਨਵਰੀ ਨੂੰ ਇਸ ਦਿਨ ਨੂੰ ਸਾਰੇ ਪਾਸੇ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਇਸ ਮੌਕੇ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਔਰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ ਸੁਨੇਹੇ ਵਿੱਚ 10ਵੇਂ ਪਾਤਸ਼ਾਹ ਜੀ ਨੂੰ ਭਾਰਤ ਦੀ ਏਕਤਾ ਅਖੰਡਤਾ ਲਈ ਲੜਨ ਵਾਲਾ ਯੋਧਾ ਦੱਸਿਆ ਗਿਆ ਔਰ ਹਿੰਦੂ ਤਮੀਆਂ ਵੱਲੋਂ 10ਵੇਂ ਪਾਤਸ਼ਾਹ ਅਤੇ ਖਾਲਸਾ ਪੰਥ ਨੂੰ ਆਪਣੇ ਸੋੜੇ ਮਨੋਰਥਾਂ ਦੀ ਪੂਰਤੀ ਲਈ ਜਿਹੜਾ ਉਭਾਰਿਆ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਦੀਪ ਸਿੰਘ ਵਰਜੀਨੀਆ ਨਿਵਾਸੀ, ਜਿਹੜੇ ਪਹਿਲਾਂ ਇੰਡੀਆਨਾ ਨਿਵਾਸੀ ਸਨ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਹੀ ਗੁਰਸਿੱਖ, ਬੜੇ ਪੰਥ ਨੂੰ ਪਿਆਰ ਕਰਨ ਵਾਲੇ ਔਰ ਲਿਬਰਲੀ ਕਿਸੇ ਵੀ ਪੰਥਕ ਕਾਜ਼ ਲਈ ਡੋਨੇਟ ਕਰਨ ਵਾਲੇ ਵੀਰ ਨੇ। ਸਮੁੱਚਾ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ, ਇੱਕ ਪਰਿਵਾਰ ਵਾਂਗ ਅਸੀਂ ਸਾਰੇ ਹਾਂ ਔਰ ਜਿੱਥੇ ਵੀ ਉੱਥੇ ਹੁੰਦਿਆਂ ਵੀ ਇੰਡੀਆਨਾ, ਜਿੱਥੇ ਉਹਨਾਂ ਨੇ ਬਹੁਤ ਸਾਰਿਆਂ ਵੀਰਾਂ ਨੂੰ ਬਰਸਰੇ ਰੁਜ਼ਗਾਰ ਕੀਤਾ, ਉਹਨਾਂ ਨੂੰ ਮੌਕੇ ਦਿੱਤੇ ਆਪਣੀ ਵਰਕਸ਼ਾਪ, ਆਪਣੀ ਟਰੱਕਿੰਗ ਲਾਈਨ ਦੇ ਵਿੱਚ। ਉੱਥੇ ਹੁਣ ਵਰਜੀਨੀਆ ਦੇ ਵਿੱਚ ਬੜੀ ਸਫਲਤਾ ਦੇ ਨਾਲ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ
ਔਰ ਜਿਸ ਦਿਨ 15 ਦਸੰਬਰ ਨੂੰ ਫੰਡ ਰੇਜ਼ਿੰਗ ਪ੍ਰੋਗਰਾਮ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਜੀ ਹਾਲਾਂ ਉਹ ਕੰਮ ਦੇ ਉੱਤੇ ਸੀ, ਕੰਮ ਤੋਂ ਹੀ ਆਏ, ਉਹ ਕੰਮ ਵਾਲੇ ਕੱਪੜਿਆਂ 'ਚ ਸੀ, ਮੇਰੇ ਨਾਲ ਤਾਂ ਨਹੀਂ ਮੁਲਾਕਾਤ ਹੋਈ, ਲੇਕਿਨ ਬਾਹਰ ਹੀ ਮਿਲ ਕੇ ਭਾਈ ਨਰਿੰਦਰ ਸਿੰਘ ਹੋਰਾਂ ਨੂੰ ਔਰ ਦੂਸਰੇ ਉਹਨਾਂ ਨੇ ਆਪਣੀ ਸੇਵਾ ਦਿੱਤੀ। ਨਾਈਸ। ਸੋ ਇਹ ਸਮੁੱਚਾ ਪਰਿਵਾਰ, ਇਹ ਫਰਜ਼ੰਦ ਨੇ ਸਰ ਗੁਰਨਾਮ ਸਿੰਘ ਜੀ ਦੇ, ਜਿਹੜੇ ਸਾਡੇ ਵੈਲ ਵਿਸ਼ਰ ਵੀ ਨੇ, ਲਗਾਤਾਰਤਾ ਦੇ ਨਾਲ ਸਾਨੂੰ ਆਪਣੀ ਇਨਪੁਟ ਵੀ ਦਿੰਦੇ ਨੇ, ਪ੍ਰੋਗਰਾਮ ਵੀ ਰੈਗੂਲਰਲੀ ਦੇਖਦੇ ਨੇ। ਅੱਜ ਉਹਨਾਂ ਨੇ 4:30 ਵਜੇ ਸਗੋਂ ਮੈਸੇਜ ਕੀਤਾ ਸੀ ਕਿ ਅੱਜ ਪ੍ਰੋਗਰਾਮ ਹੋਏਗਾ ਕਿ ਨਹੀਂ, ਕਿਉਂਕਿ ਅੱਜ ਜਿਵੇਂ ਤੁਸੀਂ ਕਿਹਾ ਵੀ 6 ਜਨਵਰੀ ਦਾ ਦਿਨ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹਿੰਦੂ ਬਿਕਰਮੀ ਕੈਲੰਡਰ ਮੁਤਾਬਕ ਬਹੁਤ ਸਾਰੀਆਂ ਥਾਵਾਂ ਤੇ ਮਨਾਇਆ ਜਾ ਰਿਹਾ। ਕੁਝ ਥਾਵਾਂ ਦੇ ਉੱਤੇ 5 ਜਨਵਰੀ, ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਇਹ ਪ੍ਰਕਾਸ਼ ਪੁਰਬ ਗੁਰੂ ਸਾਹਿਬ ਦਾ ਜਿਹੜਾ ਉਹ 5 ਜਨਵਰੀ ਨੂੰ ਫਿਕਸ ਕੀਤਾ ਹੋਇਆ। ਜੀ ਹਾਲਾਂ ਜਦੋਂ ਪੋਹ ਸੁਦੀ 7ਵੀਂ ਦਾ ਜ਼ਿਕਰ ਹੁੰਦਾ ਹੈ, ਸੋ ਜ਼ਾਹਰ ਹੈ ਕਿ ਸੁਦੀ ਵਧੀ ਇਹ ਚੰਦਰਮਾ ਨਾਲ ਜੁੜੀਆਂ ਹੋਈਆਂ ਕਲਾਵਾਂ ਨੇ ਜਾਂ ਕੈਲਕੂਲੇਸ਼ਨਸ ਨੇ। ਸੋ ਉਸ ਨੂੰ 23 ਪੋਹ ਜਿਹੜਾ ਸੀ ਉਸ ਪੀਰੀਅਡ 'ਚ ਉਹਦੇ ਨਾਲ ਕੈਲਕੂਲੇਟ ਕਰਕੇ ਪਰਮਾਨੈਂਟਲੀ 5 ਜਨਵਰੀ ਦੀ ਫਿਕਸੇਸ਼ਨ ਹੈ। ਇਸ ਵਾਰ ਭਾਵੇਂ ਹਿੰਦੂ ਕੈਲੰਡਰ ਮੁਤਾਬਕ 6 ਜਨਵਰੀ ਆਇਆ, ਨਹੀਂ ਤਾਂ ਬਹੁਤ ਵਾਰੇ ਹੁੰਦਾ ਹੈ ਕਿ ਦਸੰਬਰ ਦੇ ਮਹੀਨੇ 'ਚ ਵੀ ਆਇਆ ਹੁੰਦਾ ਤੇ ਜਨਵਰੀ ਦੇ ਵਿੱਚ ਵੀ, ਸਾਲ ਦੇ ਵਿੱਚ ਦੋ ਵਾਰ ਹੁੰਦਾ। ਪਰ ਹੁਣ ਕੀ ਕਹੀਏ ਉਹਨਾਂ ਸਾਰੇ ਏਜੰਟਾਂ ਨੂੰ ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਬੜੀ ਕਾਮਯਾਬੀ ਦੇ ਨਾਲ 7-8 ਸਾਲ ਲਾਗੂ ਰਿਹਾ, ਉਸ ਦਾ ਵਾਪਸ ਹਿੰਦੂਕਰਨ ਕੀਤਾ। ਇਹ ਜਿਵੇਂ ਕਹਾਣੀ ਬਾਹਰ ਆਈ ਹੈ ਕਿ ਕਿਵੇਂ ਸੌਦਾ ਸਾਧ ਉਸ ਦੇ ਲਈ ਅਖੌਤੀ ਮਾਫੀਨਾਮਾ ਉਸ ਦਾ ਕਿਵੇਂ ਪ੍ਰੋਡਿਊਸ ਕੀਤਾ ਗਿਆ, ਕਿਵੇਂ ਬਾਦਲਾਂ ਨੇ ਸਿੱਧਾ ਉਹਦੇ 'ਚ ਰੋਲ ਅਦਾ ਕੀਤਾ ਏਜੰਸੀਆਂ ਦਾ। ਜਦੋਂ ਇਹਨਾਂ ਹੀ ਜਥੇਦਾਰਾਂ ਨੂੰ, ਕਿਉਂਕਿ ਗੁਰਬਚਨ ਸਿੰਘ ਦੇ ਵੇਲੇ ਹੀ ਇਹ ਪਾਰਟ ਹੋਇਆ ਸੌਦਾ ਸਾਧ ਵਾਲਾ, ਉਹਦੇ ਵੇਲੇ ਹੀ ਜਿਹੜਾ ਨਾਨਕਸ਼ਾਹੀ ਕੈਲੰਡਰ ਡੀਰੇਲ ਕੀਤਾ ਗਿਆ। ਜੇ ਇਸ ਦੀ ਪੜਤਾਲ ਹੋਏ ਤਾਂ ਫਿਰ ਸਾਹਮਣੇ ਆਏਗਾ ਕਿ ਕਿਵੇਂ RSS ਦੀਆਂ ਉਹ ਤਾਕਤਾਂ, ਕਿਉਂਕਿ ਜਦੋਂ 2003 ਦੇ ਵਿੱਚ ਇਹ ਲਾਗੂ ਹੋਇਆ ਸੀ, ਉਦੋਂ RSS ਮੁਖੀ ਨੇ ਅੰਮ੍ਰਿਤਸਰ ਆ ਕੇ ਕੁਝ ਦਿਨਾਂ ਬਾਅਦ प्रेस कॉन्फ्रेंस करके कहा सी कि अगर इसको जथेदारों ने मान भी लिया है, सिख संगतें इसको नहीं मानेंगी। तो उदों लगता सी भी ऐसा की पार्ट होएगा जां की है, लेकिन असी फिर देखा कि किवें यही जिहड़ा गैंडे दा बच्चा दलजीत चीमा और ये सारी क्लास जिन्हां दे पिछे सो कॉल्ड संत समाज, इन्हां नूं कई बार संत लफज नूं किवें बिलिटल कीता है, क्योंकि इसनूं ਇਹਨਾਂ ਨੇ ਬੜੀ ਕਾਮਯਾਬੀ ਨਾਲ RSS ਨੇ ਆਪਣੇ ਹੱਥ ਠੋਕਿਆਂ ਵਜੋਂ ਵਰਤਿਆ। ਹਾਲਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਹੜਾ ਸੱਚਮੁੱਚ ਸੰਤ ਹੈ, ਗੁਰੂ ਦੇ ਨਾਲ ਸੰਗਤ ਨੂੰ, ਪੰਥ ਨੂੰ, ਸਿੱਖਾਂ ਨੂੰ ਜੋੜਦਾ, ਉਹਦੇ ਅੱਗੇ ਸਾਡਾ ਸਿਰ ਝੁਕਦਾ ਹੈ। ਪਰ ਬਹੁਤ ਸਾਰੇ ਤਾਂ ਇਹਨਾਂ 'ਚੋਂ ਡੇਰੇਦਾਰ ਆਪੋ ਆਪਣੀਆਂ ਦੁਕਾਨਾਂ ਚਲਾ ਰਹੇ ਨੇ, ਔਰ ਇਹ ਕਲੈਕਟਿਵ ਪੰਥਕ ਤਾਕਤ ਨੂੰ ਕਮਜ਼ੋਰ ਕਰਨ ਦੇ ਲਈ ਕਾਂਗਰਸ ਨੇ ਹੀ 1950 ਦੇ ਵਿੱਚ ਇਸ ਡੇਰਾ ਕਲਚਰ ਨੂੰ ਉਤਸ਼ਾਹਿਤ ਕੀਤਾ ਸੀ, ਇੱਕ ਜਾਂ ਦੂਜੇ ਰੂਪ ਦੇ ਵਿੱਚ। ਹੁਣ ਤਾਂ ਅਸੀਂ ਇਹ ਸਮਝਦੇ ਹਾਂ ਕਿ ਭਾਈ ਇੰਨੀ ਵੱਡੀ ਗਿਣਤੀ ਜਿਹਨਾਂ ਦੀ, ਜਿਹਨੂੰ ਮਸ਼ਰੂਮ ਗਰੋਥ ਕਹਿੰਦੇ ਨੇ, ਕਿ ਹੁਣ ਤੇ ਜੇ ਕੋਈ ਕਹੀਏ ਤੇ ਜਿਹਦੇ ਨਾਲ ਅਸੀਂ ਗੱਲ ਵੀ ਕਰ ਰਹੇ ਹੁੰਦੇ ਹਾਂ, ਉਹਦਾ ਵੀ ਪਤਾ ਨਹੀਂ ਹੁੰਦਾ ਕਿ ਵੀ ਉਹ ਕਿਹੜੇ ਡੇਰੇ ਨਾਲ ਜੁੜਿਆ ਹੋਇਆ ਤੇ ਉਹਨੇ ਕਿਵੇਂ ਰਿਐਕਟ ਕਰਨਾ। ਪਰ ਅਸੀਂ ਜਿੱਥੇ ਇਸ ਮੁਬਾਰਕ ਦਿਨ ਨੂੰ, ਕਿਉਂਕਿ 359ਵਾਂ ਪ੍ਰਕਾਸ਼ ਪੁਰਬ ਹੈ, 5 ਜਨਵਰੀ 1966, 300 ਵਰੇ ਹੋਏ ਸਨ। ਔਰ ਮੈਨੂੰ ਹਾਲਾਂ ਮੈਂ ਇੱਕ ਬਚਪਨ ਦੀ ਕਹਾਣੀ ਹੈ, ਲੇਕਿਨ ਮੈਨੂੰ ਯਾਦ ਹੈ ਕਿ ਕਿਵੇਂ ਕਿਸ ਲੈਵਲ ਦੇ ਉੱਤੇ ਉਦੋਂ 300 ਸਾਲਾ ਸੈਲੀਬ੍ਰੇਟ ਕੀਤਾ ਗਿਆ ਸੀ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਉਸ ਸਮੇਂ 'ਚ 65 ਦੀ ਭਾਰਤ ਪਾਕ ਜੰਗ ਹੋ ਕੇ ਹਟੀ ਸੀ, ਔਰ ਬਹੁਤ ਜਲਦੀ 10ਵੇਂ ਪਾਤਸ਼ਾਹ ਦੇ ਸ਼ਸਤਰ ਜਿਹੜੇ ਉਹਨਾਂ ਨੇ ਖੁਦ ਇਸਤੇਮਾਲ ਕੀਤੇ, ਲਾਰਡ ਡਲਹੌਜ਼ੀ ਲਾਹੌਰ ਤੋਸ਼ੇਖਾਨੇ 'ਚੋਂ ਮਹਾਰਾਜਾ ਰਣਜੀਤ ਸਿੰਘ ਦੇ 'ਚੋਂ ਚੁੱਕ ਕੇ ਕੱਢ ਕੇ ਲੈ ਗਿਆ ਸੀ ਵਲੈਤ, ਉਹਨਾਂ ਨੂੰ ਵਾਪਸ ਲਿਆਂਦਾ ਗਿਆ ਸੀ। ਅਜੇ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀ, ਉਹ ਖੁਦ ਏਅਰਪੋਰਟ 'ਤੇ ਰਿਸੀਵ ਕਰਨ ਗਿਆ। ਅਤੇ ਫਿਰ ਭਾਰਤ ਭਰ ਦੇ ਵਿੱਚ ਜਿਹੜਾ ਹੈ ਉਹਨਾਂ ਸ਼ਸਤਰਾਂ ਦਾ ਜਿਹੜਾ ਉਹ ਨਗਰ ਕੀਰਤਨ ਰੂਪ ਦੇ ਵਿੱਚ ਥਾਂ ਥਾਂ ਸਵਾਗਤ ਹੋਇਆ ਸੀ। ਔਰ ਉਦੋਂ ਇਵੇਂ ਲੱਗਦਾ ਸੀ ਕਿ ਜਿਵੇਂ ਭਾਰਤ ਦਾ ਸਾਰਾ ਹਿੰਦੂ ਸਮਾਜ ਉਹ ਨਤਮਸਤਕ ਹੋ ਕੇ ਕਹਿ ਰਿਹਾ ਕਿ ਭਾਈ ਸਾਨੂੰ ਜੇ
ਗੁਲਾਮੀ ਦੇ ਸੰਗਲ ਵੀ ਕੱਟੇ ਸੀ ਇਸ ਧਰਤੀ ਦੇ ਉੱਤੇ ਤੇ ਗੁਰੂ ਕੇ ਖਾਲਸੇ ਨੇ ਜਿਸ 10ਵੇਂ ਪਾਤਸ਼ਾਹ ਨੇ ਪੰਥ ਸਾਜਿਆ। ਔਰ ਹੁਣ ਵੀ ਕਿਉਂਕਿ 65 ਦੀ ਜੰਗ ਦੇ ਵਿੱਚ ਜਿਹੜਾ ਖਾਸ ਤੌਰ ਤੇ ਵੈਸਟਰਨ ਫਰੰਟ ਦੇ ਉੱਤੇ ਸਿੱਖ ਭਾਵੇਂ ਉਹ ਬਾਰਡਰ ਏਰੀਆ ਦੇ ਪਿੰਡ ਸਨ ਜਾਂ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਸੀ, ਹਾਲਾਂ ਉਦੋਂ ਪੰਜਾਬੀ ਸੂਬੇ ਦਾ ਮੋਰਚਾ ਚੱਲ ਰਿਹਾ ਸੀ, ਸੰਤ ਫਤਿਹ ਸਿੰਘ ਨੇ ਮਰਨ ਵਰਤ ਦਾ ਐਲਾਨ ਕੀਤਾ ਹੋਇਆ ਸੀ, ਲੇਕਿਨ ਉਹਨਾਂ ਨੇ ਸਭ ਵਾਪਸ ਲੈ ਲਿਆ ਸੀ। ਔਰ ਉਦੋਂ ਸਿੱਖਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਆਪਣੇ ਜਿਹੜਾ ਹਿੱਤਾਂ ਦੀ ਹੱਕਾਂ ਦੀ ਆਪਣੇ ਸੂਬੇ ਦੀ ਰੱਖਿਆ ਦੇ ਲਈ ਜਿਹੜਾ ਉਹ ਲੜਨਾ। ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਜਨਰਲ ਚੌਧਰੀ ਨੇ ਈਵਨ ਜਨਰਲ ਹਰਬਖਸ਼ ਸਿੰਘ ਨੂੰ ਆਰਡਰ ਕੀਤਾ ਸੀ ਕਿ ਫੌਜ ਇੱਥੋਂ ਕੱਢ ਲਓ, ਕਿਉਂਕਿ ਜਦੋਂ ਪੈਟਰਨ ਟੈਂਕਾਂ ਦੇ ਨਾਲ ਹਮਲਾ ਹੋਇਆ ਔਰ ਬੜੀ ਤੇਜ਼ ਸਪੀਡ ਨਾਲ ਟੈਂਕ ਆ ਰਹੇ ਸੀ ਕਿ ਫੌਜ ਜਿਹੜੀ ਹੈ ਇਸ ਨੂੰ ਅੰਬਾਲੇ ਲੈ ਆਓ। ਸੋ ਮਤਲਬ ਸੀ ਕਿ ਸਾਰਾ ਮਾਝਾ ਔਰ ਉਹ ਸਾਰਾ ਇਲਾਕਾ ਉਹ ਸਰੈਂਡਰ ਕਰਨ ਦੀ ਲਾਈਨ, ਉਹਨੂੰ ਰੈਜ਼ਿਸਟ ਕੀਤਾ ਜਨਰਲ ਹਰਬਖਸ਼ ਸਿੰਘ ਨੇ, ਸਿੱਖ ਰੈਜੀਮੈਂਟਸ ਨੇ ਉਹਨੂੰ ਡਿਫੈਂਡ ਕੀਤਾ। ਔਰ ਫਿਰ ਜਿਹਨੂੰ ਫਿਰ ਖੇਮ ਕਰਨ ਔਰ ਦੂਸਰੇ ਫਰੰਟ ਦੇ ਉੱਤੇ ਗ੍ਰੇਵ ਯਾਰਡ ਆਫ ਟੈਂਕਸ ਕਿਹਾ ਜਾਂਦਾ ਹੈ, ਪੈਟਰਨ ਟੈਂਕਸ, ਉਹ ਬਣਿਆ। ਸੋ ਉਦੋਂ ਵੀ ਸਿੱਖਾਂ ਦੇ ਇੱਕ ਵੱਡੇ ਤਬਕੇ ਨੂੰ ਇਹ ਅਹਿਸਾਸ ਸਮਝਦੇ ਸੀ ਵੀ ਅਸੀਂ ਤਾਂ ਦੇਖੋ ਕਿੰਨੇ ਵੱਡੇ ਅਸੀਂ ਦੇਸ਼ ਭਗਤ ਹੈ ਔਰ ਅਸੀਂ ਕਿਵੇਂ ਲੜ ਰਹੇ ਹਾਂ। ਇਹ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵੱਡੇ ਤਬਕੇ ਨੂੰ ਸਿੱਖਾਂ ਦੇ ਜੂਨ 84 ਤੋਂ ਬਾਅਦ ਹੀ ਸਮਝ ਆਈ ਕਿ ਭਾਈ ਇਹ ਭਾਰਤੀ ਸਟੇਟ ਕਿਵੇਂ ਦੁਸ਼ਮਣ ਹੈ। ਉਦੋਂ ਤੋਂ ਪਹਿਲਾਂ ਤਾਂ ਉਹ 62 ਦੀ ਜੰਗ ਹੋਏ, 65 ਦੀ ਹੋਏ ਜਾਂ 71 ਦੀ ਹੋਏ, 71 'ਚ ਵੀ ਕਿੰਨੇ ਮਾਣ ਨਾਲ ਕਹਿਣ ਵਾਲੇ ਸੀ ਕਿ ਦੇਖੋ ਜੀ ਸਿੱਖ ਜਨਰਲ ਜਗਜੀਤ ਸਿੰਘ ਅਰੋੜਾ ਨੇ ਹਥਿਆਰ ਸੁਟਾਏ ਜਨਰਲ ਨਿਆਜ਼ੀ ਦੇ ਜਾਂ ਦੂਜੇ। ਔਰ ਉਦੋਂ ਵੀ ਜਿਹੜੇ ਸਰ ਕਪੂਰ ਸਿੰਘ ਵਰਗੇ ਸੋਚਵਾਨ ਸੀ ਉਹਨਾਂ ਦਾ ਕਹਿਣਾ ਸੀ ਕਿ ਹੁਣ ਸਿੱਖਾਂ ਦੀ ਸ਼ਾਮਤ ਆਏਗੀ। ਉਹ ਇਹ ਸਮਝਦੇ ਸੀ ਕਿ ਸਿੱਖ ਹੱਥ ਠੋਕਾ ਬਣੇ ਹੋਏ ਨੇ। 47 ਦੇ ਵਿੱਚ ਵੀ ਇਹਨਾਂ ਨੇ ਆਪਣੀ ਆਪਸ਼ਨ ਆਜ਼ਾਦ ਮੁਲਕ ਦੀ ਛੱਡ ਕੇ ਨਹਿਰੂ ਤੇ ਗਾਂਧੀ ਦਾ ਜਿਹੜਾ ਹੈ ਉਹ ਪੱਲਾ ਫੜਿਆ, ਉਸ ਦੇ ਇਤਬਾਰਾਂ ਤੇ ਇਹਨਾਂ ਦੇ ਗਾਂਧੀ ਨਹਿਰੂ ਦੇ ਯਕੀਨ ਕੀਤਾ, ਉਹਨਾਂ ਦੇ ਵਾਅਦਿਆਂ ਤੇ। ਔਰ ਹੁਣ ਵੀ ਇੰਡੀਅਨ ਸਟੇਟ ਸਿੱਖਾਂ ਨੂੰ ਵਰਤ ਕੇ ਪਾਕਿਸਤਾਨ ਨੂੰ ਜਿਹੜਾ ਉਹ ਕਮਜ਼ੋਰ ਕਰ ਰਹੀ ਹੈ। ਔਰ ਅਲਟੀਮੇਟਲੀ ਜਦੋਂ ਪਾਕਿਸਤਾਨ ਭਾਰਤੀ ਹਾਕਮਾਂ ਨੂੰ ਲੱਗਾ ਕਿ ਵੀ ਹੁਣ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਫਿਰ ਸਿੱਖਾਂ ਨੂੰ ਕੁੱਟ ਚਾੜਨਗੇ। ਤਾਂ ਅਸੀਂ 1971 ਤੋਂ ਬਾਅਦ ਦੇਖਿਆ, ਉਦੋਂ ਵੀ ਭਾਵੇਂ ਇੰਦਰਾ ਗਾਂਧੀ ਇੱਕ ਸੈਕੂਲਰ ਲਬਾਦੇ ਦੇ ਥੱਲੇ ਸੀ, ਲੇਕਿਨ 71 ਦੀ ਜੰਗ ਤੋਂ ਬਾਅਦ ਉਹਨੇ ਇੰਦਰਾ ਗਾਂਧੀ ਨੇ ਕਿਹਾ ਸੀ ਕਿ 1000 ਸਾਲ की गुलामी का बदला ले लिया गया है। ਔਰ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਜਿਹੜਾ ਦੁਰਗਾ ਦਾ ਅਵਤਾਰ ਦੱਸਿਆ ਸੀ। ਸੋ ਮੈਂ ਇਹ ਪਿਛੋਕੜ ਇਸ ਲਈ ਦੇ ਰਿਹਾ ਕਿ ਬਾਕੀ ਤਾਂ ਚਲੋ ਹਰ ਥਾਂ ਸੈਲੀਬ੍ਰੇਸ਼ਨਸ ਹੋਣਗੀਆਂ, ਕਈ ਥਾਂ ਨਗਰ ਕੀਰਤਨ ਨਿਕਲਦੇ ਨੇ ਵਿਫੋ ਅੱਜ ਵੀ ਜਾਂ ਪਿਛਲੇ ਬੀਤੇ ਕੱਲ੍ਹ ਵੀ ਜਿੱਥੇ ਦੀਵਾਨ ਹੋਏ ਉੱਥੇ 10ਵੇਂ ਪਾਤਸ਼ਾਹ ਦੀ ਸ਼ਖਸੀਅਤ, ਉਹਨਾਂ ਦਾ ਉਪਕਾਰ, ਉਹਨਾਂ ਦੀ ਕੁਰਬਾਨੀ ਆਲਰੇਡੀ ਅਸੀਂ ਦਸੰਬਰ ਦੇ ਪੰਦਰਵਾੜੇ ਦੇ ਵਿੱਚ ਸ਼ਹੀਦੀ ਪੰਦਰਵਾੜੇ 'ਚ ਵੀ ਯਾਦ ਕੀਤਾ ਹੈ ਉਹਨਾਂ ਉਸ ਸਰਬੰਸਦਾਨੀ ਪਿਤਾ ਨੂੰ। ਸੋ ਉਹ ਹਰ ਇੱਕ ਦੇ ਗਿਆਨ 'ਚ ਹੈ। ਲੇਕਿਨ ਮੈਂ ਇੱਕ ਐਨਾਲਿਸਟ ਹੋਣ ਦੇ ਨਾਤੇ ਜਦੋਂ ਅਸੀਂ ਇਸ ਦਿਨ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਉਹ ਸ਼ਖਸੀਅਤ 10ਵੇਂ ਪਾਤਸ਼ਾਹ ਜਿੱਥੇ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਜਿਹੜਾ ਸਭ ਤੋਂ ਵੱਡਾ ਐਨਮੀ ਪੰਥ ਦਾ ਐਲਾਨਿਆ ਸੀ ਉਹ ਸੀ ਬਿਪਰ ਬ੍ਰਾਹਮਣਵਾਦ। ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਬੇ ਕਹੇ ਬਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਕਿ ਜਦੋਂ ਤੱਕ ਮੇਰਾ ਖਾਲਸਾ ਦਾ ਨਿਆਰਾਪਨ ਕਾਇਮ ਹੈ। ਔਰ ਉਹ ਨਿਆਰਾਪਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਧਰਤੀ ਤੇ ਗੁਰੂ ਪਾਤਸ਼ਾਹ ਪ੍ਰਕਾਸ਼ਮਾਨ ਹੋਏ, ਜਿਹੜੀ ਵਿਚਾਰਧਾਰਾ ਗੁਰੂ ਸਾਹਿਬ ਨੇ ਦਿੱਤੀ ਉਹ ਨਵੇਕਲੀ ਸੀ, ਨਰੋਈ ਸੀ, ਔਰ ਉਹ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ। ਔਰ ਫਿਰ ਉਹੀ ਪੰਥ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਪੰਥ, ਜਿਸ ਨੂੰ ਪੱਟਾਂ ਨੇ ਜਦੋਂ ਬਿਆਨਿਆ ਗੁਰੂ ਦੇ ਸਿਧਾਂਤ ਨੂੰ, ਗੁਰੂ ਸਾਹਿਬ ਦੀ ਫਿਲਾਸਫੀ ਨੂੰ, ਤਾਂ ਉਹਨਾਂ ਨੇ ਫਰਮਾਇਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਉੱਤਮ ਪੰਥ, ਨਿਰਮਲ ਪੰਥ, ਨਿਰਾਲਾ ਪੰਥ
ਹੁਣ ਇਹੀ ਪੰਥ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੇ ਨਾਮ ਦੇ ਨਾਲ 80,000 ਦੇ ਇਕੱਠ ਚੋਂ ਤੇਗ ਦੀ ਧਾਰ ਤੇ ਪਰਖ ਕੇ ਉਹ ਪੰਥ ਸਾਜਿਆ ਜਾਂਦਾ ਹੈ, ਜਿਸ ਪ੍ਰਥਾਏ 10ਵੇਂ ਪਾਤਸ਼ਾਹ ਨੇ ਜਦੋਂ ਇਹ ਉਹਨਾਂ ਨੂੰ ਫਰਮਾਇਆ, ਪਹਿਲੇ ਜਿਹੜੇ 5 ਪਿਆਰੇ ਨੇ ਬਿਲਵਡ ਵਨਸ, ਜਿਨ੍ਹਾਂ ਨੇ ਆਪਣਾ ਆਪਾ ਤਲਵਾਰ ਦੀ ਧਾਰ ਤੇ ਭੇਟ ਕੀਤਾ, ਕਿਉਂਕਿ ਕ੍ਰਾਈਟੇਰੀਆ ਜਾਂ ਪੈਮਾਨਾ ਉਹੀ ਹੈ। ਇਸ ਲਈ ਜਿਹੜੇ ਕੁਝ ਲੋਕ ਪਹਿਲੇ ਪਾਤਸ਼ਾਹ ਜਾਂ 9 ਪਾਤਸ਼ਾਹੀਆਂ ਦੀ ਫਿਲਾਸਫੀ ਨੂੰ ਅੱਡ ਤੇ 10ਵੇਂ ਪਾਤਸ਼ਾਹ ਦੀ ਫਿਲਾਸਫੀ ਨੂੰ ਅੱਡ ਦੱਸਦੇ ਨੇ, ਉਹਨਾਂ ਨੇ ਨਾ 10ਵੇਂ ਪਾਤਸ਼ਾਹ ਨੂੰ ਸਮਝਿਆ, ਨਾ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਨੂੰ ਸਮਝਿਆ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਪੈਮਾਨਾ ਦਿੱਤਾ ਸੀ ਸਿੱਖੀ ਦੇ ਘਰ ਵਿੱਚ ਦਾਖਲ ਹੋਣ ਦਾ, ਤੇ ਪੈਮਾਨਾ ਤਾਂ ਇਹੀ ਸੀ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਸਿਰ ਨੂੰ ਤਲੀ ਤੇ ਰੱਖ ਕੇ ਇਸ ਪ੍ਰੇਮ ਦੀ ਗਲੀ ਚ ਆਉਣਾ ਇਹ ਕ੍ਰਾਈਟੇਰੀਆ ਸੀ, ਤੇ 10ਵੇਂ ਪਾਤਸ਼ਾਹ ਨੇ ਤਲਵਾਰ ਦੀ ਧਾਰ ਦੇ ਉੱਤੇ ਇਹੀ ਕ੍ਰਾਈਟੇਰੀਆ ਰੱਖਿਆ ਕਿ ਆਓ ਭਾਈ, ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ ਸਿੱਖ, ਜਿਹੜਾ ਸੱਚ ਹੱਕ ਇਨਸਾਫ ਦੇ ਲਈ ਕੁਰਬਾਨ ਹੋਣ ਨੂੰ ਤਿਆਰ ਹੈ, ਇਹ ਤੇਗ ਜਿਹੜੀ ਹੈ ਉਹ ਪਿਆਸੀ ਹੈ। ਨਹੀਂ हाथ में लेकर तेग बरहना कलगीधर जी आते हैं, रोब चेहरे पर दमके ऐसा देख शेर बल खाते हैं, प्रेम त्योरी मस्तक पर है, आंखें मस्तानी हैं लाल, देख संगत को गुरु सतगुर मुख से यूं फरमाते हैं, है कोई ऐसा सिख गुरु का शीश जो हमको दे भेटा, पेखी परमी कच्चे पिल्ले सारे दौड़े जाते हैं, उस वक़्त सब संगत में से सिख गुरु के निकले 5, उनको दस्ते मुबारक से गुरु आबे हयात पिलाते हैं। उन दस्ते मुबारक हत्थां दे नाल आबे हयात, आब पानी नूं कहंदे ने, हयात जिंदगी, ਉਹ ਪਾਣੀ, ਕਿਉਂਕਿ ਅੰਮ੍ਰਿਤ ਉਹੀ ਹੈ ਜਿਹਨੂੰ ਪੀ ਕੇ ਕੋਈ ਮਰੇ ਨਾ, ਔਰ ਉਹ ਨਾ ਮਰਨਾ ਫਿਜ਼ੀਕਲ ਨਹੀਂ ਹੈ, ਫਿਜ਼ੀਕਲ ਤਾਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਇਹ ਉਹ ਹੈ ਜਿਹਦੇ ਪ੍ਰਥਾਏ ਸੰਤ ਪਿੰਡਾਂ ਵਾਲਿਆਂ ਨੇ ਕਿਹਾ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਸੱਚਮੁੱਚ ਅਸਲੀ ਮੌਤ ਹੈ। ਸੋ ਇਹ ਆਬੇ ਹਯਾਤ ਹੈ, ਉਹ ਆਬੇ ਹਯਾਤ, ਉਹ ਜ਼ਿੰਦਗੀ ਦੇਣ ਵਾਲਾ ਅੰਮ੍ਰਿਤ, ਜਿਸ ਨੇ ਫਿਰ ਡਰ ਭੈ ਭੌ ਨੂੰ ਬਿਲਕੁਲ ਪਾਸੇ ਸੁੱਟ ਕੇ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਖਾਲਸੇ ਨੇ ਜੋ ਇਤਿਹਾਸ ਰਚਿਆ, ਔਰ ਉਹ ਸੁਸਾਇਟੀ ਕ੍ਰੀਏਟ ਕੀਤੀ। ਬੇਸ਼ੱਕ ਵਿਚਾਰਧਾਰਾ ਉਹੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਜਿਹਦੇ 'ਚ ਕੁੱਲ ਆਲਮ ਦੇ ਲਈ ਪਿਆਰ ਹੈ, ਜਿਸ ਦੇ ਲਈ ਕੁੱਲ ਇਨਸਾਨੀਅਤ, ਜਿਹਦੇ 'ਚ ਕੋਈ ਊਚ ਨੀਚ ਨਹੀਂ ਹੈ, ਕੋਈ ਜ਼ਾਤ ਪਾਤ ਨਹੀਂ ਹੈ, ਕੋਈ ਗੋਰਾ ਕਾਲਾ ਪੀਲਾ, ਕੋਈ ਨਸਲਵਾਦ ਨਹੀਂ ਹੈ। ਔਰ ਇਹੀ ਜਦੋਂ ਗੁਰੂ 10ਵੇਂ ਪਾਤਸ਼ਾਹ ਨੇ ਫਰਮਾਇਆ ਖਾਲਸੇ ਨੂੰ, ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਇਹੀ ਕਾਨਸੈਪਟ ਜਿਹੜਾ ਜਦੋਂ ਅਸੀਂ ਯੂਨੀਵਰਸਲਿਜ਼ਮ, ਹਿਊਮਨਟੇਰੀਅਨਿਜ਼ਮ ਦੀ ਗੱਲ ਕਰਦੇ ਹਾਂ, ਇਹ ਸਾਰੀਆਂ ਫਾਊਂਡੇਸ਼ਨਸ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੇ ਲੇ ਕੀਤੀਆਂ ਸੀ। 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਫਾਈਨਲ ਰੂਪ ਦੇ ਵਿੱਚ ਕੋਡੀਫਾਈ ਕਰਕੇ ਫਿਰ ਉਸ ਖਾਲਸੇ ਨੂੰ ਸੋਵਰਨ ਬਣਾਇਆ, ਖਾਲਸਾ ਬਾਦਸ਼ਾਹ ਜਾਂ ਬਾਗੀ। ਜਦੋਂ ਅਸੀਂ ਇਹ ਲਫ਼ਜ਼ ਪ੍ਰਾਚੀਨ ਪੰਥ ਪ੍ਰਕਾਸ਼ ਦੇਖਦੇ ਹਾਂ, ਇਹ ਉਸ ਤੋਂ ਹੀ ਹੁੰਦਾ ਹੈ ਕਿ ਭਾਈ इन गरीब सिखन को देऊं पातशाही, ये याद करें हम। और सचमुच जमाने ने देखा, दुनिया ने देखा कि किवें खालसा जिहड़ा जुल्म दे खिलाफ लड़न वाला, किसी धर्म दे खिलाफ नहीं। और जिहड़ा विशा असीं अज विचार लई चुनिया, जे हुण असीं शहीदी पंधरवाड़े दा जिक्र कीता है कि किवें ਜਦੋਂ ਤੁਸੀਂ ਉਹ ਸਾਰੇ ਦੇ ਨਾਇਕਾਂ ਨੂੰ ਦੇਖਦੇ ਹੋ ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ, ਤੇ ਅਸੀਂ ਪਹਿਲਿਆਂ ਸਰਸਾ ਦੇ ਕੰਢੇ 'ਤੇ ਵਿਛੜਨ ਤੋਂ ਬਾਅਦ ਅਸੀਂ ਕੁੰਮੇ ਮਾਸ਼ਕੀ ਵੱਲ ਦੇਖਦੇ ਹਾਂ, ਅਸੀਂ ਉਸ ਨਿਹੰਗ ਖਾਨ ਵੱਲ ਦੇਖਦੇ ਹਾਂ ਜਿਸ ਦੀ ਬੇਟੀ ਜਿਹੜੀ ਹੈ ਉਹ ਕਿਵੇਂ ਭਾਈ ਬਚਿੱਤਰ ਸਿੰਘ ਦੀ ਜਾਨ ਬਚਾਉਣ ਦੇ ਲਈ ਆਪਣਾ ਸਾਰਾ ਜੀਵਨ ਹੀ ਦਾਅ 'ਤੇ ਲਾ ਦਿੰਦੀ ਹੈ। ਅਸੀਂ ਸ਼ੇਰ ਮੁਹੰਮਦ ਖਾਨ ਵੱਲ ਦੇਖਦੇ ਹਾਂ, ਅਸੀਂ ਭੰਗਾੜੀ ਦੇ ਜੰਗ ਦੀ ਗੱਲ ਕੀਤੀ ਸੀ ਕਿ ਭਾਈ ਕਿਵੇਂ
ਉਸ ਜੰਗ ਦੇ ਵਿੱਚ ਇੱਕ ਪਾਸੇ 22 ਧਾਰ ਦੀਆਂ ਪਹਾੜੀ ਫੌਜਾਂ ਹਿੰਦੂ ਰਾਜੇ ਨੇ ਬਿਲਕੁਲ ਤੇ ਦੂਸਰੇ ਪਾਸੇ ਪੀਰ ਬੁੱਧੂ ਸ਼ਾਹ ਔਰ ਉਹਨਾਂ ਦੇ ਪੁੱਤਰ ਔਰ ਮੁਰੀਦ, ਉਹਨਾਂ ਦਾ ਖੂਨ ਜਿਹੜਾ ਹੈ ਉਹਨਾਂ ਦੇ ਪੁੱਤਰਾਂ ਔਰ ਮੁਰੀਦਾਂ ਦਾ ਗੁਰੂ ਕੇ ਸਿੱਖਾਂ ਦੇ ਨਾਲ ਡੁੱਲਦਾ ਹੈ ਅਗੇਂਸਟ ਉਹਨਾਂ ਹਿੰਦੂ ਪਹਾੜੀ ਰਾਜਿਆਂ ਦੇ। ਹੁਣ ਜੇ ਇਸ ਨੂੰ ਜਾਂ ਸਿੱਖ ਧਰਮ ਨੂੰ ਜਾਂ ਖਾਲਸਾ ਪੰਥ ਨੂੰ ਐਂਟਾਈ ਇਸਲਾਮ ਜਾਂ ਐਂਟਾਈ ਮੁਸਲਮ ਪ੍ਰੈਜ਼ੈਂਟ ਕਰਨਾ ਹੈ ਤੇ ਇਸ ਦੇ ਵਿੱਚ ਫਿਰ ਹਿੰਦੂ ਤਵੀਆਂ ਦਾ ਕੋਈ ਸਾਨੀ ਨਹੀਂ ਅੱਜ ਦਾ। ਹਾਲਾਂ ਇਹ ਨਹੀਂ ਹੈ ਵੀ ਹੁਣ ਦੇ ਹਿੰਦੂ ਤਵੀਆਂ ਨੇ ਸ਼ੁਰੂ ਕੀਤਾ। 19ਵੀਂ ਸਦੀ ਦੇ ਅਖੀਰ 'ਚ ਜਾਂ 20ਵੀਂ ਸਦੀ ਦੀ ਬਿਗਨਿੰਗ 'ਚ ਜਿਹੜਾ ਇੱਕ ਜਿਹਨੂੰ ਅੱਜ ਵੀ ਸਿੱਖ ਬਹੁਤ ਪ੍ਰਮੋਟ ਕਰਦੇ ਨੇ ਕਿਤਾਬ ਨੂੰ, ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ, ਇੱਕ ਲਾਲਾ ਦੌਲਤ ਰਾਏ ਜਿਹੜਾ ਇੱਕ ਆਰੀਆ ਸਮਾਜੀ ਸੀ ਉਸਨੇ ਲਿਖੀ ਔਰ ਬੜੀ ਖੂਬਸੂਰਤ ਉਹਨੇ ਐਨਾਲਿਸਿਸ ਕੀਤਾ। ਪਹਿਲਾਂ ਤਾਂ ਕਿਉਂਕਿ ਆਰੀਆ ਸਮਾਜ ਖੁਦ ਵੀ ਬ੍ਰਾਹਮਣਵਾਦ ਦੇ ਮੂਰਤੀ ਪੂਜਾ ਔਰ ਬੁੱਤ ਪ੍ਰਸਤੀ ਜਾਂ ਪੁਰਾਣਿਕ ਹਿੰਦੂ ਧਰਮ ਦੇ ਖਿਲਾਫ ਸੀ, ਇਸ ਲਈ ਦਿਆਨੰਦ ਨੇ ਉਹਨਾਂ ਨੂੰ ਜਿਹੜਾ ਉਹ ਕ੍ਰਿਟਿਸਾਈਜ਼ ਵੀ ਕੀਤਾ। ਇਸ ਲਈ ਆਰੀਆ ਸਮਾਜੀ ਵੀ ਬੁੱਤ ਪੂਜਾ ਦੇ ਖਿਲਾਫ ਸੀ। ਇਹੀ ਕਾਰਨ ਹੈ ਕਿ ਸ਼ੁਰੂ 'ਚ ਪੰਜਾਬ ਦੇ ਸਿੱਖਾਂ ਦਾ ਇੱਕ ਤਬਕਾ ਵੀ ਆਰੀਆ ਸਮਾਜ ਵੱਲ ਝੁਕਿਆ ਪਰ ਅਲਟੀਮੇਟਲੀ ਉਹਨਾਂ ਦੀ ਹਕੀਕਤ ਬਾਹਰ ਆਈ। ਹੁਣ ਉਹ ਲਾਲਾ ਦੌਲਤ ਰਾਏ ਪੱਕਾ ਆਰੀਆ ਸਮਾਜੀ ਹੈ। ਪਹਿਲਾਂ ਤਾਂ ਉਹ ਇਸ ਆਰਗੂਮੈਂਟ ਨੂੰ ਜਿਹੜਾ ਬੜੀ ਚੰਗੀ ਤਰ੍ਹਾਂ ਬਿਲਡ ਕਰਦਾ, ਜਿਹੜਾ ਸਿੱਖਾਂ ਨੂੰ ਚੰਗਾ ਲੱਗਦਾ ਸਾਨੂੰ ਵੀ, ਕਿ ਭਾਈ ਇਹਨਾਂ ਬ੍ਰਾਹਮਣਵਾਦੀਆਂ ਨੇ ਜਿਸ ਇੰਟੈਂਸਿਟੀ ਨਾਲ ਸਿੱਖੀ ਦਾ ਵਿਰੋਧ ਕੀਤਾ ਹੈ, ਖਾਲਸਾ ਧਰਮ ਦਾ ਵਿਰੋਧ ਕੀਤਾ ਜਾਂ ਸਿੱਖ ਮੱਤ ਦਾ ਵਿਰੋਧ ਕੀਤਾ, ਉਨੀ ਇੰਟੈਂਸਿਟੀ ਜਾਂ ਤੀਬਰਤਾ ਨਾਲ ਉਹਨਾਂ ਨੇ ਈਵਨ ਇਸਲਾਮ ਦਾ ਵਿਰੋਧ ਵੀ ਨਹੀਂ ਸੀ ਕੀਤਾ। ਫਿਰ ਉਹਨੂੰ ਲਾਲਾ ਦੌਲਤ ਰਾਏ ਖੁਦ ਹੀ ਕਹਿੰਦਾ ਹੈ ਕਿ ਵੀ ਇਸਲਾਮ ਨੇ ਬਾਹਰੋਂ ਆ ਕੇ ਇਹਨਾਂ ਦੇ ਉੱਤੇ ਕਬਜ਼ਾ ਕੀਤਾ ਪਰ ਸੁਸਾਇਟੀ ਦੇ ਅੰਦਰ ਜਿਹੜੀ ਬ੍ਰਾਹਮਣ ਦੀ ਡੋਮੀਨੈਂਸ ਸੀ, ਬ੍ਰਾਹਮਣ ਦੀ ਪ੍ਰਧਾਨਗੀ ਸੀ, ਵਰਣ ਵਿਵਸਥਾ ਦੇ ਵਿੱਚ ਬ੍ਰਾਹਮਣ ਉਤਰੇ ਡੰਡੇ ਤੇ ਬੈਠਾ, ਉਸ ਨੂੰ ਉਹਨਾਂ ਨੇ ਚੈਲੰਜ ਨਹੀਂ ਕੀਤਾ। ਉਹ ਤਾਂ ਬ੍ਰਾਹਮਣ ਦੀ ਡੋਮੀਨੈਂਸ ਰਹੀ ਪਰ ਉਹਨਾਂ ਨੇ ਕਿਹਾ ਵੀ ਸਿੱਖੀ ਨੇ ਜਦੋਂ ਸੰਗਤ ਤੇ ਪੰਗਤ ਦੇ ਸਿਧਾਂਤ ਦਿੱਤੇ, ਜਦੋਂ ਇੱਕ ਕਾਸਟਲੈਸ ਕਲਾਸਲੈਸ ਸੁਸਾਇਟੀ ਖੜੀ ਕੀਤੀ ਤੇ ਸਭ ਤੋਂ ਜ਼ਿਆਦਾ ਬ੍ਰਾਹਮਣ ਨੂੰ ਤਕਲੀਫ ਇਸ ਤੋਂ ਹੋਈ। ਉਹਨਾਂ ਨੂੰ ਲੱਗਿਆ ਕਿ ਬਈ ਇਹ ਤਾਂ ਸਾਨੂੰ ਸ਼ੂਦਰਾਂ ਦੇ ਬਰਾਬਰ ਲਿਆ ਕੇ ਬਿਠਾ ਦਿੱਤਾ ਔਰ ਇਹ ਬਿਲਕੁਲ ਠੀਕ ਹੈ। ਜਦੋਂ ਅਸੀਂ ਕੱਲ੍ਹ ਵੀ ਇੱਕ ਵਿਚਾਰ ਚਰਚਾ ਦੇ ਵਿੱਚ ਕੋਈ ਕਹਿ ਰਹੇ ਸੀ ਕਿ ਵੀ ਇਹ ਪਹਾੜੀ ਹਿੰਦੂ ਰਾਜੇ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ ਲੜੀਆਂ ਤੇ ਉਹਨਾਂ 'ਚੋਂ 11 ਜਾਂ 12 ਉਹਨਾਂ ਦੇ ਖਿਲਾਫ ਨੇ। ਕਿ ਵੀ ਮੈਂ ਕਿਹਾ ਜੀ ਹਰ ਇੱਕ ਦੇ ਰਾਜ ਦਰਬਾਰ ਜਿਹੜੇ 22 ਰਾਜੇ ਸੀ 22 ਧਾਰ ਦੇ, ਉਹਨਾਂ ਦੇ ਦਰਬਾਰ ਦੇ ਵਿੱਚ ਜਿਹੜਾ ਉਹ ਕੁੱਲ ਪ੍ਰੋਤ ਵੀ ਬੈਠਾ ਹੈ ਔਰ ਰਾਜ ਪੰਡਤ ਵੀ ਬੈਠਾ ਹੈ। ਹੁਣ ਬ੍ਰਾਹਮਣ ਨੂੰ ਤਾਂ ਨਜ਼ਰ ਆ ਰਿਹਾ ਕਿ ਵੀ ਇਹ ਕੀ ਹੈ। ਔਰ ਇੱਕ ਸਟੇਜ ਐਸੀ ਵੀ ਆਈ ਜਦੋਂ ਉਹਨਾਂ ਨੇ ਇੱਕ ਜਿਹੜਾ ਉਹਨੂੰ ਦਾ ਖੇਡਣਾ ਕਹੋ ਜਾਂ ਉਹਨਾਂ ਨੇ 10ਵੇਂ ਪਾਤਸ਼ਾਹ ਨੂੰ ਅਪਰੋਚ ਕੀਤਾ। ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹੈ ਪਰ ਸਾਡੀ ਵੀ 2 ਸ਼ਰਤਾਂ ਨੇ, ਸਾਡੀਆਂ 2 ਜਾਂ 3, 2 ਕਈਆਂ ਨੇ ਬਿਆਨ ਕੀਤੀਆਂ। ਇੱਕ ਤਾਂ ਇਹ ਹੈ ਕਿ ਜੀ ਸਾਨੂੰ ਅੰਮ੍ਰਿਤ ਦਾ ਬਾਟਾ, ਅਸੀਂ ਆਲਰੇਡੀ ਕਸ਼ਤਰੀਆ ਤੇ ਕਸ਼ਤਰੀਆ ਜਿਹੜਾ ਉਹ ਲੜਨ ਲਈ ਬਣਿਆ, ਸੋ ਸਾਡੇ ਲਈ ਅੱਡ ਬਾਟਾ ਤਿਆਰ ਕੀਤਾ ਜਾਏ। ਸਾਨੂੰ ਜਿਹੜਾ ਸ਼ੂਦਰਾਂ ਦੇ ਨਾਲ ਜਿਹੜੇ ਤੁਹਾਡੇ ਮੈਜੋਰਟੀ ਸਿੱਖ ਨੇ ਉਹ ਤਾਂ ਉੱਥੋਂ ਆਏ ਨੇ ਔਰ ਉਹਨਾਂ ਦੇ ਨਾਲ ਨਾ ਜਿਹੜਾ ਕੀਤਾ ਜਾਏ। ਔਰ ਦੂਸਰਾ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਬਾਕੀ ਸਾਰਾ ਮੰਨਦੇ ਪਰ ਇਹ ਹੈ ਵੀ ਜਿਹੜੇ ਸਾਡੇ ਕੁੱਲ ਦੇਵਤੇ ਨੇ ਜਾਂ ਸਾਡੇ ਖਾਨਦਾਨੀ ਰਵਾਇਤੀ ਜਾਂ ਟ੍ਰੈਡੀਸ਼ਨਲ ਜਿਹੜੇ ਕਿਉਂਕਿ ਜਦੋਂ ਤੁਸੀਂ ਕਦੇ ਇੱਕ ਕੁੱਲੂ ਸ਼ਹਿਰ ਹੈ ਉੱਥੇ ਦੁਸਹਿਰਾ ਬੜਾ ਮਸ਼ਹੂਰ ਹੈ ਤੇ ਜਦੋਂ ਤੁਸੀਂ ਕੁੱਲੂ ਦਾ ਦੁਸਹਿਰਾ ਦੇਖੋ ਤਾਂ ਅੱਡ-ਅੱਡ ਥਾਵਾਂ ਤੋਂ ਲੋਕ ਆਉਂਦੇ ਨੇ ਆਪਣੇ ਆਪਣੇ ਦੇਵਤਿਆਂ ਨੂੰ ਲੈ ਕੇ। ਸੋ ਉੱਥੇ ਹਰ ਰਿਆਸਤ ਦਾ ਵੀ ਆਪਣਾ ਕੁੱਲ ਦੇਵਤਾ ਵੀ ਹੈ ਜਿਹਦੀ ਸਾਲ ਦੇ ਵਿੱਚ ਉਹ ਪੂਜਾ ਕਰਦੇ ਨੇ ਕਿ ਵੀ ਉਹ ਰਵਾਇਤ ਸਾਨੂੰ ਕਾਇਮ ਰੱਖਣ ਦਿਓ। ਹੁਣ ਇਹ ਜਿਹੜੇ ਸ਼ਬਦ ਅਕਸਰ ਇਹਨਾਂ ਦਿਨਾਂ ਦੇ ਵਿੱਚ ਰਾਗੀ ਸਿੰਘ ਗਾਇਨ ਕਰਦੇ ਨੇ ਔਰ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, इन्हीं के प्रसाद सोदान करें, अग ओग टरे इन्हीं के प्रसाद, इन्हीं की कृपा फुन धाम परे, इन्हीं के प्रसाद सो विद्यालय, इन्हीं की कृपा सब छत्र मरे, इन्हीं की कृपा के सजे हम हैं, नहीं मोसे गरीब ਕਰੋੜ ਭਰੇ। ਇਹ ਇਸ ਪ੍ਰਥਾ ਸੀ ਜਦੋਂ ਗੁਰੂ ਸਾਹਿਬ ਨੇ ਰਿਜੈਕਟ ਕੀਤਾ, ਨਕਾਰਿਆ ਉਹਨਾਂ ਦੀ ਆਫਰ ਨੂੰ। ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਔਰ ਦੂਸਰੇ ਕਹਿ ਰਹੇ ਹੋ, ਇਹਨਾਂ ਦੀ ਕਿਰਪਾ ਦੇ ਨਾਲ ਹੀ ਜੋ ਵੀ ਮੈਂ ਹਾਂ, ਮੇਰੇ ਕੋਲ ਵਿਦਿਆ ਜੋ ਮੇਰੇ ਕੋਲ ਹੈ, ਮੈਂ ਇਹਨਾਂ ਦੀ ਬਦੌਲਤ ਹੈ ਔਰ ਜੇ ਇਹ ਨਾ ਹੋਣ ਤੇ ਮੇਰੇ ਵਰਗੇ ਤਾਂ ਕਰੋੜਾਂ ਤੁਰੇ ਫਿਰਦੇ ਨੇ। ਹੁਣ ਇਹ ਜਿਹੜਾ ਪਹਿਲੇ ਦਿਨ ਤੋਂ ਹੀ ਵੈਸੇ ਤਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਹੀ ਜੋ ਟਕਰਾਅ ਸੀ, ਜਦੋਂ ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਫੌਜ
ਹਮਲਾਵਰ ਹੁੰਦੀ ਹੈ। ਤੇ ਅਫਜ਼ਲ ਅਹਿਸਨ ਰੰਧਾਵਾ ਨੇ ਠੀਕ ਕਿਹਾ ਸੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਲੇਕਿਨ ਉਹ ਵੈਰ ਅਸੀਂ ਵਿਜ਼ੀਬਲੀ ਹੁਣ ਇਹ ਜਿਹੜੇ 22 ਧਾਰ ਦੇ ਪਹਾੜੀ ਰਾਜੇ ਨੇ ਜਾਂ ਜਿੱਥੇ ਕਹਿਲੂਰ ਰਿਆਸਤ ਵਾਲਿਆਂ ਤੋਂ ਜ਼ਮੀਨ ਮੁੱਲ ਲੈ ਕੇ 9ਵੇਂ ਪਾਤਸ਼ਾਹ ਨੇ ਚੱਕ ਨਾਨਕੀ ਆਪਣੀ ਮਾਤਾ ਦੇ ਨਾਂ 'ਤੇ ਨਗਰ ਵਸਾਇਆ, 10ਵੇਂ ਪਾਤਸ਼ਾਹ ਨੇ ਉਸ ਨੂੰ ਆਨੰਦਪੁਰ ਰੂਪ ਦੇ ਵਿੱਚ ਵਿਕਸਿਤ ਕੀਤਾ। ਹੁਣ ਇਹਨਾਂ ਦਾ ਹੀ ਕਹਿਲੂਰ ਵਾਲੇ ਦੇ ਦਾਦੇ ਨੂੰ ਤਾਂ ਛੁਡਾ ਕੇ ਲਿਆਂਦਾ ਸੀ 6ਵੇਂ ਪਾਤਸ਼ਾਹ ਨੇ, ਜਿਹੜੇ ਜਦੋਂ ਅਸੀਂ 52 ਜਿਹੜੇ ਬੰਦੀ ਛੋੜ 6ਵੇਂ ਪਾਤਸ਼ਾਹ ਨੂੰ ਕਹਿੰਦੇ, ਸੋ ਇਹ ਇਹਨਾਂ ਹੀ ਰਿਆਸਤਾਂ ਦੇ ਰਾਜਿਆਂ 'ਚੋਂ ਸੀ। ਪਰ ਤੁਸੀਂ ਇਹਨਾਂ ਦੀ ਅਕਿਰਤ ਕਣਤਾ ਦੇਖੋ। ਔਰ ਫਿਰ ਅਸੀਂ ਦੇਖਦੇ ਹਾਂ ਕਿ 1675 ਦੇ ਵਿੱਚ ਖਾਲਸਾ ਸਾਜਨਾ ਤੋਂ ਤੁਸੀਂ ਕਿੰਨੇ ਸਾਲ ਪਹਿਲਾਂ ਦੇਖਦੇ ਹੋ, 24 ਸਾਲ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਜਿਸ ਨੂੰ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਤੇ ਇਹ ਖਾਲਸੇ ਦੇ ਵੀ ਵਿਰੋਧੀ ਔਰ ਭੰਗਾਣੀ ਦਾ ਯੁੱਧ ਤਾਂ ਨਾਲ ਦੀ ਨਾਲ ਹੋ ਜਾਂਦਾ ਜਦੋਂ 10ਵੇਂ ਪਾਤਸ਼ਾਹ 20-21 ਸਾਲ ਦੀ ਉਮਰ ਹੈ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜਾ ਇਹਨਾਂ ਦਾ ਇੱਕ ਪਾਸੇ ਇਹਨਾਂ ਦੀ ਦੁਸ਼ਮਣੀ ਪਹਿਲੇ ਦਿਨ ਤੋਂ, ਫਿਰ ਜਦੋਂ ਕਿਉਂਕਿ ਜ਼ਾਹਰ ਹੈ ਕਿ ਮੁਗਲ ਹਾਕਮ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ, ਜੇ ਨਾਦਰ ਸ਼ਾਹ ਆਇਆ ਉਹ ਵੀ ਇਸਲਾਮ 'ਚ ਯਕੀਨ ਰੱਖਣ ਵਾਲਾ ਸੀ, ਜੇ ਅਹਿਮਦ ਸ਼ਾਹ ਅਬਦਾਲੀ ਜਾਂ ਉਹਦੇ ਨਾਲ ਟੱਕਰ ਹੋਈ, ਸੋ ਲਗਭਗ ਇੱਕ ਸਦੀ ਦੋਵੇਂ ਪਾਸੇ ਦੇ ਹਾਕਮ ਦਿੱਲੀ ਦੇ ਵਿੱਚ ਮੁਕਾਮੀ ਵੀ ਔਰ ਹਮਲਾਵਰ ਵੀ। ਹੁਣ ਉਹ ਇਹ ਪੀਰੀਅਡ ਸੀ ਜਿਹਦੇ 'ਚ ਕਿ ਇਹਨਾਂ ਦੇ ਵਡੇਰਿਆਂ ਨੇ, ਅੱਜ ਜਿਹਨਾਂ ਨੂੰ ਅਸੀਂ ਹਿੰਦੂ ਤਵੀ ਕਹਿੰਦੇ ਹਾਂ, ਬ੍ਰਾਹਮਣਵਾਦੀਆਂ ਨੇ, ਉਹਨਾਂ ਨੇ ਜਿਹੜਾ ਸੂਈ ਦਾ ਰੁਖ ਹੈ ਉਹ ਬਦਲਣਾ ਸ਼ੁਰੂ ਕਰਦਿਆਂ ਇਸ ਅੰਦਾਜ਼ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਸਿੱਖੀ ਨੂੰ ਜਾਂ ਖਾਲਸਾ ਪੰਥ ਨੂੰ ਪ੍ਰੈਜ਼ੈਂਟ ਕਰਨਾ ਸ਼ੁਰੂ ਕੀਤਾ, ਜਿਵੇਂ ਕਿ ਖਾਲਸੇ ਦੀ ਸਾਜਨਾ ਹੀ ਜਿਹੜਾ ਉਹ ਮੁਸਲਮਾਨਾਂ ਦੇ ਖਿਲਾਫ ਜਾਂ ਉਹਨਾਂ ਨੂੰ ਮਲੇਚ ਬਣਾ ਦਿੱਤਾ, ਉਹਨਾਂ ਨੂੰ ਕੋਈ ਹੋਰ ਰੂਪ ਦੇ ਵਿੱਚ ਪੇਸ਼ ਕਰਕੇ ਕੀਤਾ। ਹੁਣ ਉਦੋਂ ਤਾਂ ਇਹਨਾਂ ਦਾ ਔਰ ਇਹੀ ਜਿਹੜਾ ਇੱਕ ਮਿਲਗੋਬਾ ਪਾਰਟ ਰਿਹਾ ਕਿ ਵੀ ਜਦੋਂ ਸਿੱਖ ਰਾਜ ਹੋਂਦ ਦੇ ਵਿੱਚ ਵੀ ਆਇਆ, ਖਾਸ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਪਹੁੰਚਦੇ ਆ, ਉਦੋਂ ਤੱਕ ਬ੍ਰਾਹਮਣਵਾਦ ਕਾਫੀ ਹਾਵੀ ਹੋ ਗਿਆ ਦਰਬਾਰ ਦੇ ਵਿੱਚ। ਉਹ ਮਿਸਰ ਹੋਣ, ਲਾਲ ਸਿੰਘ ਤੇਜ ਸਿੰਘ ਯੂਪੀ ਦੇ, ਜਾਂ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਡੋਗਰੇ ਹੋਣ, ਔਰ ਉਹਨਾਂ ਦਾ ਡੋਗਰਿਆਂ ਦਾ ਬ੍ਰਾਹਮਣਵਾਦੀਆਂ ਦਾ ਇਨਫਲੂਐਂਸ ਅਸੀਂ ਇੱਕ ਪਾਸੇ ਫਖਰ ਕਰਦੇ ਹਾਂ ਸਿੱਖ ਰਾਜ 'ਤੇ, ਜਿਹੜਾ ਕਾਬਲੇ ਫਖਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰੇ ਖਾਲਸਾ ਜੀਓ। ਲੇਕਿਨ ਜੇ ਤੁਸੀਂ ਉਸ ਦੇ ਪਤਨ ਵੱਲ ਦੇਖਣਾ ਚਾਹੋਗੇ ਵੀ ਪਤਨ ਇੰਨੀ ਤੇਜ਼ੀ ਨਾਲ ਕਿਵੇਂ ਹੋਇਆ ਤੇ ਕਿਉਂ ਹੋਇਆ, ਤੇ ਫਿਰ ਤੁਹਾਨੂੰ ਇਹੀ ਨਜ਼ਰ ਆਏਗਾ ਕਿ ਉਸ ਦੌਰ ਦੇ ਸਾਡੇ ਖਾਲਸੇ ਨੇ ਜਿਹੜੇ ਖਾਸ ਤੌਰ 'ਤੇ ਪੋਲੀਟੀਕਲ ਪਾਵਰ ਜਿਨ੍ਹਾਂ ਕੋਲ ਸੀ, ਉਹਨਾਂ ਨੇ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਵੱਲ ਪਿੱਠ ਕਰ ਲਈ ਸੀ ਕਿ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਕਿ ਜੇ ਵਿਪਰ ਦੇ ਮਗਰ। ਹੁਣ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਖਤਰਾ ਕਾਜ਼ੀ ਤੋਂ ਹੈ ਜਾਂ ਮੁੱਲਾਂ ਤੋਂ ਹੈ ਜਾਂ ਰਿਬਾਈ ਤੋਂ ਹੈ ਜਾਂ ਪ੍ਰੀਸਟ ਤੋਂ ਹੈ ਜਾਂ ਪਾਰਸੀਆਂ ਤੋਂ ਹੈ, ਉਹਨਾਂ ਨੇ ਕਿਹਾ ਵਿਪਰ, ਖਤਰਾ ਇਸ ਤੋਂ ਹੀ ਹੈ, ਔਰ ਇਹਦੇ ਤੋਂ ਜੇ ਵਿੱਥ ਨਹੀਂ ਰੱਖੋਗੇ ਤੇ ਮੇਰਾ ਜਿਹੜਾ ਹੈ ਉਹ ਤੁਹਾਡੇ ਤੇ ਕੋਈ ਫਿਰ ਨਾ ਦਾਵਾ ਰਹੇਗਾ, ਤੇ ਮਤਲਬ ਇਹ ਹੈ ਕਿ ਵੀ ਸਭ ਤੋਂ ਵੱਡਾ ਦੁਸ਼ਮਣ ਹੀ ਵਿਪਰ ਹੈ। ਹੁਣ ਉਸ ਦੌਰੇ ਦੇ ਚੱਲਦੇ ਆ, ਹਾਲਾਂਕਿ ਅੱਜ ਜਦੋਂ ਅਸੀਂ ਇਸ ਮੁਬਾਰਕ ਦਿਨ ਨੂੰ ਯਾਦ ਕਰ ਰਹੇ ਹਾਂ, ਆਲਮੋਸਟ ਅੱਜ ਦਾ ਦਿਨ ਹੀ ਹੈ 6 ਜਨਵਰੀ 1999, ਜੇ ਵੱਲ ਜੇ ਅਸੀਂ ਜਾਈਏ ਤੇ ਠੀਕ 36 ਸਾਲ ਪਹਿਲਾਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਉਹ ਫਾਂਸੀ 'ਤੇ ਲਟਕਾਇਆ ਗਿਆ ਸੀ। ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਕਿਉਂਕਿ ਇਹ ਜਿਹੜੀ ਇਤਿਹਾਸ ਦੀ ਕੰਟੀਨਿਊਟੀ ਹੈ। ਔਰ ਜਦੋਂ ਤੁਸੀਂ ਵਿਪਰ ਦੇ ਅੱਡ-ਅੱਡ ਰੂਪ ਦੇਖਦੇ ਹੋ, ਕਿਸ ਫਾਰਮ 'ਚ ਕਿੱਥੇ ਉਹਨਾਂ ਨੇ ਕੀ ਕੀਤਾ ਹੈ, ਕਿ ਈਵਨ ਤੁਹਾਨੂੰ ਹੈਰਾਨੀ ਹੋਏਗੀ ਕਿ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਉਹਨਾਂ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਫੁੱਲ ਜਿਹੜੇ ਨੇ ਉਹ ਗੰਗਾ ਦੇ ਵਿੱਚ ਜਾ ਕੇ ਬਹਾਏ ਗਏ ਸੀ, ਹਰਿਦੁਆਰ ਲੈ ਗਏ ਸੀ, ਪੰਜਾਬ ਕੀਰਤਪੁਰ ਸਾਹਿਬ ਨਹੀਂ ਸੀ ਲਿਆਂਦੇ, ਕਿਉਂਕਿ ਉਹੀ ਜਿਹੜੀ ਲਾਈਨ ਹੈ ਵਿਪਰ ਦੀ ਜਿਸ ਪਾਸੇ ਉਹ ਲੈ ਕੇ ਜਾਂਦਾ ਹੈ। ਔਰ ਹੁਣ ਦੇ ਦੌਰ ਦੇ ਵਿੱਚ ਕਿਉਂਕਿ ਇਸ ਮੌਕੇ ਦੇ ਉੱਤੇ ਮੋਦੀ ਨੇ ਵੀ ਉਹੀ ਜੋ ਡਰਾਮੇਬਾਜ਼ੀ ਕਰਦਾ ਹੈ, ਮੈਸੇਜ ਦਿੱਤਾ ਹੈ ਮੁਲਕ ਵਾਸੀਆਂ ਦੇ ਨਾਲ, ਔਰ ਉਹਦੇ 'ਚ ਪਹਿਲਾਂ ਤਾਂ ਉਸ ਨੇ ਜਿਹੜਾ ਇਹ ਕਹਿ ਕੇ ਕਿ ਜੀ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਉਹਨਾਂ ਦੇ
ਨੂੰ ਜੋ ਸਿਧਾਂਤ ਦਿੱਤੇ ਉਹਦੇ ਤੇ ਹੀ ਬੇਸਡ ਅਸੀਂ ਉਹ ਸੁਸਾਇਟੀ ਬਣਾ ਰਹੇ ਦੈਟ ਇਜ਼ ਪ੍ਰੋਗਰੈਸਿਵ, ਪ੍ਰੋਸਪਰਸ ਐਂਡ ਕੰਪੈਸ਼ਨੇਟ। ਹਾਲਾਂਕਿ ਤਿੰਨੋਂ ਦਾ ਇਹਨਾਂ ਨੇ ਜਨਾਜ਼ਾ ਕੱਢਿਆ ਹੋਇਆ ਕਿ ਉਹ ਸੁਸਾਇਟੀ ਜਿਹੜੀ ਪ੍ਰੋਗਰੈਸਿਵ ਹੋਏ, ਅਗਾਂਹ ਵਧੂ ਹੋਏ, ਕਿਸੇ ਲਈ ਕੋਈ ਨਫ਼ਰਤ ਨਹੀਂ ਹੈ, ਕੋਈ ਔਰ ਇਹਨਾਂ ਨੇ ਕੀ ਹਾਲ ਬਣਾਇਆ ਹੋਇਆ, ਕਿਸ ਕਿਸਮ ਦਾ ਰਾਜ ਹੈ। ਦੂਸਰਾ ਜਿਹੜਾ ਪ੍ਰੋਸਪੈਰਿਟੀ ਦਾ ਹਾਲ ਦੇਖ ਲਓ ਵੀ ਆ ਇਹਨਾਂ ਕੁਛ ਹਫ਼ਤਿਆਂ ਦੇ ਵਿੱਚ ਹੀ $100 ਬਿਲੀਅਨ ਦਾ ਈਵਨ ਆਪਣੀ ਫੋਰਨ ਐਕਸਚੇਂਜ ਰਿਜ਼ਰਵ ਵੀ ਥੱਲੇ ਨੂੰ ਗਈ ਹੈ, ਰੁਪਈਆ ਲੁੜਕਿਆ ਹੋਇਆ ਹੈ। 80 ਕਰੋੜ ਲੋਕ ਜਿਹੜੇ ਨੇ ਉਹਨਾਂ ਨੂੰ 5 ਕਿਲੋ ਅੰਨ ਪ੍ਰਤੀ ਜੀ ਮਿਲਦਾ ਹੈ ਤੇ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਤੇ ਕੰਪੈਸ਼ਨ ਹੁੰਦਾ ਦਇਆ। ਸੋ ਹਿੰਦੂ ਤਵੀਆਂ ਤੋਂ ਵੱਧ ਕੇ ਫਿਰ ਕੁਦਿਆ ਕਿਹਦੇ 'ਚ ਹੋ ਸਕਦੀ ਹੈ, ਜ਼ੁਲਮ ਕਿਹਦੇ 'ਚ ਹੋ ਸਕਦਾ ਹੈ। ਸੋ ਉਹ ਤਾਂ ਸਿਆਸਤਦਾਨ ਝੂਠ ਬੋਲਦੇ ਨੇ ਔਰ ਬਿਲਕੁਲ ਜੋ ਉਹਨੇ ਕਿਹਾ ਉਹਦੇ ਉਲਟ ਕਰ ਰਿਹਾ। ਪਰ ਜਿਹੜੀ ਲਾਈਨ ਨੇ ਮੈਨੂੰ ਅਗੇਨ ਇਹ ਵਿਪਰ ਦੀ ਲਾਈਨ ਵੱਲ ਲਿਆਂਦਾ ਕਿ ਭਾਈ ਉਹੀ ਲਾਈਨ ਇਹ ਦੇ ਰਹੇ ਨੇ। ਉਹਦੇ 'ਚੋਂ ਕਹਿੰਦਾ ਕਿ ਵੀ ਗੁਰੂ ਸਾਹਿਬ ਨੂੰ ਇਹ ਕਹਿ ਕੇ ਕਿ ਇਹ ਉਹ ਬੜੇ ਵਧੀਆ ਜਿੱਥੇ ਯੋਧੇ ਸੀ, ਸ਼ਾਇਰ ਵੀ ਸੀ ਔਰ ਉਹ ਗ੍ਰੇਟ ਲਰਨਰ ਸੀ। ਸਾਰੀ ਜ਼ਿੰਦਗੀ ਉਹ ਕੁਛ ਨਾ ਕੁਛ ਸਿੱਖਦੇ ਰਹੇ। ਹੀ ਵਾਜ਼ ਏ ਗ੍ਰੇਟ ਵਾਰੀਅਰ and fought for the unity and integrity of the nation and made unparalleled sacrifices। ਕਿ ਜੀ 10ਵੇਂ ਪਾਤਸ਼ਾਹ ਯੂਨਿਟੀ ਔਰ ਇੰਟੈਗਰਿਟੀ ਦੇ ਲਈ ਲੜੇ ਭਾਰਤ ਦੀ। ਹੁਣ ਤੁਸੀਂ ਦੇਖੋ ਕਿਸ ਲੈਵਲ ਦੀ ਬੇਈਮਾਨੀ ਹੈ। ਕਿਉਂਕਿ ਜਦੋਂ ਮੈਂ ਗੱਲ ਉਸ ਦੀ ਸਾਹਿਬ ਕਮਾਲ ਦੇ ਲਖਾਰੀ ਦੀ ਕੀਤੀ ਹੈ ਕਿ ਭਾਈ ਉਸ ਨੇ ਜਿਹੜਾ ਇਹ ਲਿਖ ਕੇ ਪਹਿਲਾਂ ਤਾਂ ਉਹ ਬ੍ਰਾਹਮਣਵਾਦ ਦੇ ਖਿਲਾਫ ਕਿ ਜੀ ਜਿਹੜਾ ਇਸ ਲਈ ਬ੍ਰਾਹਮਣਵਾਦ ਨੇ ਕੀਤਾ। ਪਰ ਜਦੋਂ ਤੁਸੀਂ ਸਾਹਿਬ ਕਮਾਲ ਦਾ ਜਾ ਕੇ ਐਂਡ ਦੇਖਦੇ ਹੋ ਤੇ ਉਹਦੇ 'ਚ ਉਹ ਇਹ ਕਹੇਗਾ ਕਿ ਜੇ ਕਿਸੇ ਨੇ ਹਿੰਦੂਤਵਾ ਦੇ ਗੌਰਵ ਨੂੰ ਬਚਾਇਆ ਜਾਂ ਸੱਚੇ ਹਿੰਦੂ ਦੇ ਤੌਰ ਦੇ ਉੱਤੇ ਜੋ ਆਪਣੀ ਕੁਰਬਾਨੀ ਕੀਤੀ ਤੇ ਉਹ ਗੁਰੂ ਗੋਬਿੰਦ ਸਿੰਘ ਨੇ। ਸੋ ਮਤਲਬ ਇਹ ਹੈ ਕਿ ਉਹ ਸਾਰਾ ਜਿਹੜਾ ਪਹਿਲਾ ਹਾਲਾਂਕਿ ਡਾਇਗਨੋਸਿਸ ਬ੍ਰਾਹਮਣਵਾਦ ਦੇ ਦੁਸ਼ਮਣੀ ਵਾਲਾ ਠੀਕ, ਪਰ ਅਗੇਨ ਉਹਨਾਂ ਨੂੰ ਉਹ ਆਰੀਅਨ ਰੇਸ ਦੇ ਖਾਤੇ 'ਚ ਔਰ ਜਿਹੜਾ ਉਹ ਹਿੰਦੂ ਰੂਪ ਦੇ ਵਿੱਚ ਪ੍ਰੈਜ਼ੈਂਟ ਕਰਨਾ, ਇਹ ਉਹਨਾਂ ਦਾ ਅਲਟੀਮੇਟਲੀ ਮਕਸਦ ਹੁੰਦਾ। ਔਰ ਇਹੀ ਹਾਲ ਇਹ ਤਾਂ ਖੁੱਲ੍ਹ ਕੇ, ਔਰ ਮੈਨੂੰ ਯਾਦ ਹੈ ਕਿ ਵੀ ਅਸੀਂ ਸਟੂਡੈਂਟ ਲਾਈਫ ਵੇਲੇ ਦੇਖਿਆ ਕਿ RSS ਦੇ ਜਿਹੜੇ ਵਲੰਟੀਅਰ ਸੀ ਸਾਲ ਦੇ ਵਿੱਚ ਇਹ 2 ਦਿਨ ਬੜੇ ਵੱਡੇ ਪੈਮਾਨੇ 'ਤੇ ਮਨਾਉਂਦੇ ਨੇ। ਉਹਨਾਂ ਦੇ ਵਿੱਚ ਇੱਕ ਗੋਲਵਲਕਰ ਜਿਹੜਾ ਫਾਊਂਡਰ ਹੈ ਹੈਡਗੇਵਾਰ ਤੋਂ ਬਾਅਦ, ਉਹਨੂੰ ਵੀ ਗੁਰੂ ਗੋਲਵਲਕਰ ਕਹਿੰਦੇ ਨੇ। ਉਸ ਦਿਨ ਤਾਂ ਪੂਰਾ ਉਹਦਾ ਜਨਮ ਦਿਨ ਜਿਹੜਾ ਮਨਾਉਂਦੇ ਨੇ ਉਹਦੇ 'ਚ ਗੁਰੂ ਦੀਕਸ਼ਾ ਦੇਣਾ ਔਰ ਕੋਈ ਨਾ ਕੋਈ ਭਾਵੇਂ ਚਵਾਨੀ ਦੇ ਉਹ ਭੇਟਾ ਵੀ ਲੈਂਦੇ ਨੇ ਔਰ ਧਵਜ ਜਿਹੜਾ, ਕਿਉਂਕਿ ਤਿਰੰਗੇ ਨੂੰ ਤਾਂ ਮੰਨਦਾ ਹੀ ਨਹੀਂ ਹੈ, ਉਹ ਜਿਹੜਾ ਉਹਨਾਂ ਦਾ ਓਮ ਦਾ ਧਵਜ ਹੈ ਆਪਣਾ ਹਿੰਦੂ, ਉਸ ਨੂੰ ਸਲੂਟ ਕਰਦੇ ਨੇ। ਔਰ ਦੂਸਰਾ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ, ਕਿਉਂਕਿ ਉਹਨਾਂ ਨੂੰ ਇੱਕ ਉਹ ਹਿੰਦੂ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਪ੍ਰੈਜ਼ੈਂਟ ਕਰਦੇ ਨੇ। ਹੁਣ ਇਹੀ ਮੋਦੀ ਜਦੋਂ ਯੂਨਿਟੀ ਇੰਟੈਗਰਿਟੀ ਕਹਿ ਰਿਹਾ ਪਹਿਲੀ ਗੱਲ, ਤੇ ਉਦੋਂ ਕੋਈ ਵੀ ਉਦੋਂ ਕੀ ਉਸ ਤੋਂ ਪਹਿਲਾਂ ਵੀ ਕਦੇ ਇੰਡੀਆ ਨਾਂ ਦਾ ਮੁਲਕ ਜਿਹਦੀ ਯੂਨਿਟੀ ਇੰਟੈਗਰਿਟੀ ਦਾ ਰੌਲਾ ਪਾ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਨਸਲ ਸਿੱਖਾਂ ਦੀ ਮਾਰੀ, ਇੱਕ ਡਰੱਗਸ ਦੇ ਹਵਾਲੇ ਕੀਤੀ, ਇੱਕ ਦੀ ਮਾਸ ਮਾਈਗ੍ਰੇਸ਼ਨ ਕਰਾਈ, ਜਾਂ ਗੈਂਗਸਟਰ ਕਹਿ ਕੇ ਮਾਰ ਰਹੇ ਨੇ, ਜਾਂ ਕਸ਼ਮੀਰ ਦੇ ਵਿੱਚ ਜੋ ਕੀਤਾ ਹੈ, ਜਾਂ ਮਨੀਪੁਰ ਦੇ ਵਿੱਚ ਜੋ ਹਾਲਾਤ ਬਣਾਏ ਹੋਏ ਨੇ। ਔਰ ਹੁਣ ਵੀ ਇਕੱਲਾ ਇਹ ਨਹੀਂ ਹੈ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਈਵਨ ਛੱਤੀਸਗੜ੍ਹ ਦੀ ਇੱਕ ਬੈਲਟ ਦੇ ਵਿੱਚ ਇਹਨਾਂ ਦੇ 8 CRPF ਦੇ ਸੋਲਜਰ ਉਹਨਾਂ ਨੇ ਨਕਸਲਬਾੜੀਆਂ ਨੇ ਉਡਾਏ ਨੇ। ਸੋ ਇਹਨਾਂ ਦੀ ਕਿਹੜੀ ਯੂਨਿਟੀ ਇੰਟੈਗਰਿਟੀ ਜਿਹੜੀ ਜਾਂ ਇਹਨਾਂ ਦੀ ਕਿਹੜੀ ਜਿਓਗ੍ਰਾਫੀਕਲ ਹੋਂਦ ਸੀ। ਗੁਰੂ ਸਾਹਿਬ ਦਾ ਮੈਸੇਜ ਤਾਂ ਸਮੁੱਚੀ ਇਨਸਾਨੀਅਤ ਲਈ ਹੈ, ਉਹ ਕਿਸੇ ਦੇਸ਼ ਕਾਲ ਦੇ ਦਾਇਰੇ 'ਚ ਨਹੀਂ ਹੈ। ਹਾਂ ਉਸ ਵੇਲੇ ਕਿਉਂਕਿ ਹਾਕਮ ਇਸਲਾਮ 'ਚ ਯਕੀਨ ਕਰਨ ਵਾਲੇ ਔਰ ਧਰਮ ਦਾ ਨਾਂ ਉਹ ਵਰਤ ਰਹੇ ਸੀ, ਤੇ ਅੱਜ ਹਿੰਦੂਤਵਾ ਦੇ ਨਾਂ ਥੱਲੇ ਉਹੀ ਧਰਮ ਵਰਤ ਕੇ ਜੋ ਨੀਤੀ ਔਰੰਗਜ਼ੇਬ ਦੀ ਸੀ ਉਹੀ ਹਿੰਦੂਤਵੀ ਹਾਕਮ ਕਰ ਰਹੇ ਨੇ। ਇਹੀ ਕੰਮ ਇੰਦਰਾ ਗਾਂਧੀ ਨੇ ਫੜਿਆ ਸੀ, ਉਹਨੇ ਜਰਾ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਸੀ, ਉਹਦੇ ਖਿਲਾਫ ਸਿੱਖ ਖਲੋਤੇ। ਔਰ ਇਹੀ ਗੱਲ ਜਦੋਂ ਅਸੀਂ ਯੂਨਿਟੀ ਐਂਡ ਇੰਟੈਗਰਿਟੀ, ਹੁਣ ਔਰੰਗਜ਼ੇਬ ਦੀ ਥਾਟ ਪ੍ਰੋਸੈਸ ਕੀ ਸੀ ਕਿ ਸਭ ਨੂੰ ਇੱਕ ਇਸਲਾਮ ਦੇ ਝੰਡੇ ਥੱਲੇ ਲਿਆਉਣਾ, ਔਰ ਅੱਜ ਇਹਨਾਂ ਦੀ ਥਾਟ ਕੀ ਹੈ ਇਹੀ। ਔਰ ਜਦੋਂ ਭਾਈ ਸੰਤੋਖ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਨੂੰ ਟ੍ਰਿਬਿਊਟ ਦਿੰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਭਾਈ ਛਾਏ ਜਾਤੀ ਏਕਤਾ, ਅਨੇਕਤਾ ਬਿਲੋਏ ਜਾਤੀ। ਹੁਣ ਇੱਕ ਪੂਰਾ ਉਹਨਾਂ ਦਾ ਛੰਦ ਹੈ ਜਿਹਦੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨਾਂ ਨੇ ਪਾਵਨ, ਪਰਮ,
ਸ਼ੂਰ ਕਰੁਣਾ ਨਿਧ ਕਰੁਣਾ ਦੀ ਮੂਰਤ ਕਿਹਾ ਹੈ। ਔਰ ਉਹ ਉਹਨਾਂ ਦਾ ਛੰਦ ਹੈ ਕਿ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ पाप परपक जाते धर्म तसक जाते वर्ण गरक जाते साहित्य बेदान की देवी देव द्योरे संतोख सिंगा दूर होते रूप मिट जाते कथा बेदन पुराण के श्री गुरु गोबिंद सिंह पावन परम शूर मूरत न होती जो पै करुणा निदान की कि जे करुणा निदान करुणा दया दे खजाने गुरु गोबिंद सिंह पावन पवित्र परम शूर ना होंदे ਤਾਂ ਛਾਏ ਜਾਤੀ ਏਕਤਾ ਹੋ ਜਾਣੀ ਸੀ। ਅੱਛਾ ਅਨੇਕਤਾ ਬਿਲਾਏ ਜਾਤੀ ਇਹ ਅਨੇਕਤਾ ਖਤਮ ਹੋ ਜਾਣੀ ਸੀ ਡਾਈਵਰਸਿਟੀ ਖਤਮ ਹੋ ਜਾਣੀ ਸੀ ਏਕਤਾ ਹੋ ਜਾਣੀ ਸੀ। ਹੁਣ ਉਦੋਂ ਵੀ ਔਰੰਗਜ਼ੇਬ ਇਸਲਾਮ ਦੇ ਨਾਂ ਥੱਲੇ ਏਕਤਾ ਹੀ ਕਰਾਉਣਾ ਚਾਹੁੰਦਾ ਸੀ ਕਿ ਭਾਈ ਸਾਰੇ ਇੱਕ ਮਜ਼ਹਬ 'ਚ ਹੋ ਸਾਰੇ ਰੌਲੇ ਝਗੜੇ ਹੀ ਮੁੱਕ ਜਾਣ। ਹੁਣ ਅੱਜ ਉਹਦੇ ਖਿਲਾਫ ਵੀ ਖਾਲਸਾ ਲੜਿਆ ਇਸਲਾਮ ਦੇ ਖਿਲਾਫ ਨਹੀਂ ਉਸ ਸੋਚ ਦੇ ਖਿਲਾਫ ਜਿਹੜੀ ਉਸ ਵੇਲੇ ਦੇ ਹਾਕਮ ਆਪਣੇ ਰਾਜ ਨੂੰ ਪਰਪੈਚੁਏਟ ਕਰਨ ਲਈ ਲਾਗੂ ਕਰ ਰਹੇ ਸੀ। ਉਦੋਂ ਵੀ ਲੜਾਈ ਜਿਹੜੀ ਹੈ ਉਹ ਇਸਲਾਮ ਦੇ ਖਿਲਾਫ ਨਹੀਂ ਸੀ ਜ਼ੁਲਮ ਦੇ ਖਿਲਾਫ ਸੀ ਔਰ ਉਸ ਏਕਤਾ ਵਾਲੀ ਸੋਚ ਦੇ ਖਿਲਾਫ ਸੀ। ਅੱਜ ਜਿਹੜੇ ਹਿੰਦੂ ਤਵੀ ਹਿੰਦੀ ਹਿੰਦੁਸਤਾਨ ਔਰ ਸਟੇਟ ਪਾਵਰ ਇਸਤੇਮਾਲ ਕਰਕੇ ਉਹ ਭਾਰਤ ਦੇ ਸਿੱਖਾਂ ਨੂੰ ਬੌਧੀਆਂ ਨੂੰ ਜੈਨੀਆਂ ਨੂੰ ਮੁਸਲਮਾਨਾਂ ਨੂੰ ਈਸਾਈਆਂ ਨੂੰ ਦਲਿਤਾਂ ਨੂੰ ਸਭ ਨੂੰ ਇਹ ਮੈਸੇਜ ਦੇ ਰਹੇ ਨੇ ਕਿ ਭਾਈ ਤੁਸੀਂ ਇਹ ਮਨੂ ਸਮ੍ਰਿਤੀ ਨੂੰ ਮੰਨੋ ਤੁਸੀਂ ਹਿੰਦੀ ਹਿੰਦੁਸਤਾਨ ਉਹੀ ਨਾਜ਼ੀਆਂ ਨੇ ਵੀ ਇਹਨਾਂ ਆਈਡੀਓਲੋਜੀ ਇਹਨਾਂ ਤੋਂ ਹੀ ਲਈ ਜੋ ਬ੍ਰਾਹਮਣ ਕਸ਼ਤਰੀ ਵੈ ਬ੍ਰਾਹਮਣ ਉੱਤੇ ਬੈਠਾ ਵੀ ਉੱਚੀ ਨਸਲ ਹੈ। ਤਾਂ ਅਸੀਂ ਸਮਝਦੇ ਹਾਂ ਵੀ ਜਿੱਥੇ ਅੱਜ ਸਿੱਖ ਸੰਗਤਾਂ ਦੁਨੀਆ ਭਰ ਦੇ ਵਿੱਚ ਇਸ ਦਿਨ ਨੂੰ ਯਾਦ ਕਰ ਰਹੀਆਂ ਨੇ ਉੱਥੇ ਸਾਡੇ ਸਾਹਮਣੇ ਔਰ ਇਸ ਗੱਲ ਦਾ ਮੈਨੂੰ ਅਫਸੋਸ ਹੁੰਦਾ ਹੈ ਕਿ ਬਹੁਤ ਵਾਰ ਅੱਜ ਸਾਡਾ ਵੀ ਬਹੁਤ ਸਾਰਾ ਜਿਹੜਾ ਸੈਲੀਬ੍ਰੇਸ਼ਨ ਦਾ ਢੰਗ ਤਰੀਕਾ ਹੈ ਉਹ ਰਿਚੁਅਲਸ ਔਰ ਸੈਲੀਬ੍ਰੇਸ਼ਨ ਸ਼ਾਨੋ ਸ਼ੌਕਤ ਪਰ ਜਿਹੜਾ ਜਿਸਟ ਹੈ ਧਰਮ ਜੇ ਖਾਲਸਾ ਬਾਦਸ਼ਾਹ ਜਾਂ ਬਾਗੀ ਤੇ ਖਾਲਸੇ ਦੇ ਜ਼ਿੰਮੇ ਤੇ ਕੰਮ ਲਾਇਆ ਹੋਇਆ ਖਾਲਸਾ ਸੋ ਜੋ ਨਿਰਧਨ ਕੋ ਪਾਲੇ ਖਾਲਸਾ ਸੋ ਜੋ ਦੁਸ਼ਟ ਕੋ ਗਾਲੇ। ਅੱਜ ਦੇ ਪੰਜਾਬ ਵਾਲੀ ਨਜ਼ਰ ਮਾਰ ਲਓ ਕੀ ਚੱਲ ਰਿਹਾ। ਜਗਜੀਤ ਸਿੰਘ ਡੱਲੇਵਾਲ 40 ਦਿਨ ਹੋ ਗਏ ਨੇ ਉਹ ਬਿਲਕੁਲ ਹੱਡੀਆਂ ਦੀ ਮੁੱਠ ਬਣਿਆ ਹੋਇਆ ਗੇਮਾਂ ਕਿ ਅੱਜ ਇੰਡੀਆ ਦੀ ਪ੍ਰੈਜ਼ੀਡੈਂਟ ਨੇ ਕਿਹਾ ਉਹਨਾਂ ਦੇ ਫਾਰਮਰਸ ਨੇ ਚਿੱਠੀ ਲਿਖੀ ਸੀ ਜੀ ਮੁਲਾਕਾਤ ਲਈ ਸਾਡੇ ਵਫਦ ਨੂੰ ਟਾਈਮ ਦਿਓ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਬਹੁਤ ਬਿਜ਼ੀ ਹੈ ਟਾਈਮ ਨਹੀਂ ਹੈਗਾ। ਉਹ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਕਿ ਜੀ ਜਾ ਕੇ ਗੱਲ ਕਰੋ ਆ ਕੇ ਮਿਲੇ। ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਤੁਸੀਂ ਆਏ ਹੋ ਰਿਪੋਰਟ ਲੈਣ ਰਿਪੋਰਟਾਂ ਤਾਂ ਅਖਬਾਰਾਂ 'ਚ ਆ ਹੀ ਰਹੀਆਂ ਨੇ ਵੀ ਕੀ ਚੱਲ ਰਿਹਾ ਤੁਹਾਡੇ ਕੋਲ ਕੋਈ ਅਥਾਰਟੀ ਹੈ ਕੋਈ ਤੁਸੀਂ ਉਹ ਕਹਿੰਦੇ ਨਾ ਸਾਡੇ ਕੋਲ ਅਥਾਰਟੀ ਕੋਈ ਨਹੀਂ। ਹਾਂਜੀ ਉਹ ਵਿਚਾਰੇ ਖਨੌਰੀ ਹੋਏ ਸ਼ੰਭੂ ਹੋਏ ਕਿਸ ਹਾਲ 'ਚ ਨੇ ਕਿਵੇਂ ਨੌਜਵਾਨ 3 ਲੋਕ ਗੁਰਦਾਸਪੁਰ ਜ਼ਿਲ੍ਹੇ ਦੇ ਜਾ ਕੇ ਹੁਣ ਹਰ ਇੱਕ ਮੀਡੀਆ ਨੇ ਜਾਂ ਦੂਜੇ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਭਾਈ ਉਹ ਝੂਠਾ ਪੁਲਿਸ ਮੁਕਾਬਲਾ ਹੈ। ਔਰ ਪੰਜਾਬ ਦੇ ਵਿੱਚ ਕਿਸ ਲੈਵਲ ਦੀ ਇੰਟਰਫੇਅਰੈਂਸ ਹੈ ਸੁਸਾਈਡ ਵੀ ਕਿਸਾਨਾਂ ਦੇ ਚੱਲ ਰਹੇ ਨੇ ਲੁੱਟ ਖੋਹ ਵੀ ਚੱਲ ਰਹੀ ਹੈ ਜ਼ੁਲਮ ਦੀ ਹਨੇਰੀ ਵੀ ਝੁੱਲੀ ਹੋਈ ਹੈ। ਅਸੀਂ ਜੇ ਸਿਰਫ ਇਹ ਨਗਰ ਕੀਰਤਨ ਔਰ ਸਜਾਵਟ ਔਰ ਆਤਿਸ਼ਬਾਜ਼ੀ ਔਰ बड़े बड़े रुमाले कीमती और बड़े बड़े कीमती चंदोए और ਉਹਨਾਂ ਦਾ ਜ਼ਿਕਰ ਕਰੀਏ ਕਿ ਭਾਈ ਅਸੀਂ ਦੇਖੋ ਉੱਥੇ ਵਾਹ 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 ਲੰਗਰ ਤੇ ਫਿਰ ਮੈਂ ਸਮਝਦਾ ਵੀ ਇਹ ਅਸੀਂ ਜਿਹੜੇ ਗੁਰੂ ਦੇ ਖਾਲਸੇ ਦਾ ਉਦੇਸ਼ ਗੁਰੂ ਕਲਗੀਧਰ ਪਾਤਸ਼ਾਹ ਨੇ ਤਾਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਇਸ ਖਾਲਸੇ ਨੂੰ ਤੋਰਿਆ ਤੇ ਜੇ ਖਾਲਸਾ ਆਪਣੇ ਲਈ ਆਪਣੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਭਰਾਵਾਂ ਭੈਣਾਂ ਦੇ ਲਈ ਜਾਂ ਜਿਵੇਂ ਭਾਈ ਸਤਵੰਤ ਸਿੰਘ ਭਾਈ ਖੇਰ ਸਿੰਘ ਉਹਨਾਂ ਦੀਆਂ ਵੀ ਜ਼ਿੰਦਗੀਆਂ ਸੀ ਉਹਨਾਂ ਦੇ ਸਾਹਮਣੇ ਪਰਿਵਾਰ ਸਨ ਉਹਨਾਂ ਦੇ ਉਹਨਾਂ ਨੇ ਜੇ ਜ਼ੁਲਮ ਨੂੰ ਵੰਗਾਰਨ ਦੀ ਲਾਈਨ ਨੂੰ ਚੁਣਿਆ ਤੇ ਅੱਜ ਸਾਡੇ ਵੱਡੇ ਤਬਕੇ ਨੂੰ ਮਹਿਜ਼ ਅਸੀਂ ਗੁਰਪੁਰਬ ਨੂੰ ਇੱਕ ਸੈਲੀਬ੍ਰੇਸ਼ਨ ਤੱਕ ਹੀ ਜੇ ਮਹਿਦੂਦ ਕਰ ਦਿੱਤਾ ਹੋਇਆ ਤਾਂ ਫਿਰ ਮੈਨੂੰ ਨਹੀਂ ਪਤਾ ਵੀ ਅਸੀਂ ਕਿਹੜਾ ਮੂੰਹ ਲੈ ਕੇ 10ਵੇਂ ਪਾਤਸ਼ਾਹ ਦੇ ਦਰਬਾਰ ਜਾਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ
ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।